ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4082722500। ਇਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਬੈਂਸ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਅਮਰਜੀਤ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਕਰਾ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਤੁੰਗ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਹਰਭਜਨ ਸਿੰਘ ਸਿੱਧੂ ਟੈਕਸਸ, ਦਵਿੰਦਰ ਸਿੰਘ ਈਸਟਰਨ ਪੈਂਸਲਵੇਨੀਆ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ, ਸੁਪਰੀਮ ਕੋਰਟ ਦੇ ਜਸਟਿਸ ਰੂਥ ਬੈਡਰ ਗਿੰਗਸਬਰਗ ਜਿਹੜੀ ਆ, ਉਹਨਾਂ ਦੀ ਜਿਹੜੀ ਬਾਡੀ ਹੈਗੀ ਆ ਉਹ ਸੁਪਰੀਮ ਕੋਰਟ ਦੇ ਵਿੱਚ ਲਿਜਾਈ ਗਈ ਆ ਅੱਜ। ਅਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੀਆਂ ਫਾਈਨਲ ਜਿਹੜੀਆਂ ਸਰਵਿਸਿਜ਼ ਆ ਉਹ ਕੀਤੀਆਂ ਜਾਣਗੀਆਂ। ਕਹਿੰਦੇ ਪਈ ਪਹਿਲੀ ਵੂਮਨ US ਦੀ ਹਿਸਟਰੀ ਦੇ ਵਿੱਚ ਬਣੀ ਹੈਗੀ ਆ, ਜਿਸ ਦੀ ਜਿਹੜੀ ਆ ਬਾਡੀ ਉਹ US ਕੈਪੀਟਲ ਦੇ ਵਿੱਚ ਰੱਖੀ ਗਈ ਹੈਗੀ ਆ। ਅਤੇ ਸਾਰੇ ਸਰੋਤਿਆਂ ਨੂੰ ਪਤਾ ਹੀ ਆ, ਜਸਟਿਸ ਗਿੰਗਸਬਰਗ 87 ਸਾਲਾਂ ਦੇ ਸੀ। ਉਹਨਾਂ ਨੂੰ ਕਾਫੀ ਜ਼ਿਆਦਾ ਹੈਲਥ ਇਸ਼ੂ ਸੀਗੇ। ਪੈਂਕਰੀਆਟਿਕ ਕੈਂਸਰ ਦੇ ਨਾਲ ਉਹਨਾਂ ਦੀ ਜਿਹੜੀ ਮੌਤ ਹੋਈ ਹੈਗੀ ਆ। 27 ਸਾਲ ਦੇ ਕਰੀਬ ਉਹਨਾਂ ਨੇ US ਦੀ ਸੁਪਰੀਮ ਕੋਰਟ ਦੇ ਵਿੱਚ ਸਰਵ ਕੀਤਾ ਹੈਗਾ। ਜੀ ਬਿਲਕੁਲ। ਉਸ ਟਾਈਮ ਦੇ ਉੱਤੇ ਜਿਹੜੇ ਰਾਸ਼ਟਰਪਤੀ ਆਈ ਥਿੰਕ ਕਲਿੰਟਨ ਹੁਣਾਂ ਦੇ ਦੁਆਰਾ ਇਹਨਾਂ ਨੂੰ ਨੋਮੀਨੇਟ ਜਿਹੜਾ ਹੈ ਇਹ ਕੀਤਾ ਗਿਆ ਸੀਗਾ। ਸੋ ਲੰਮਾ ਸਮਾਂ ਇਹਨਾਂ ਨੇ ਜਿਹੜੀ ਖਾਸ ਕਰਕੇ ਔਰਤਾਂ ਦੇ ਹੱਕਾਂ ਦੇ ਲਈ ਜਿਹੜੇ ਕਾਫੀ ਅਹਿਮ ਫੈਸਲੇ ਜਿਹੜੇ ਆ ਉਹ ਸੁਣਾਉਂਦੇ ਰਹੇ ਨੇ। ਸੋ ਕਹਿੰਦੇ ਵੀ ਰੀਪੋਜ਼ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਉੱਥੇ ਰੱਖਿਆ ਗਿਆ ਹੋਇਆ। ਅਤੇ ਇਸ ਟਾਈਮ ਸੁਪਰੀਮ ਕੋਰਟ ਦੇ ਬਾਹਰ ਲੰਬੀਆਂ ਲਾਈਨਾਂ ਜਿਹੜੀਆਂ ਉਹ ਲੱਗ ਰਹੀਆਂ ਨੇ, ਜਿਹੜੇ ਕਿ ਲੋਕ ਇਹਨਾਂ ਨੂੰ ਆਪਣੀ ਆਖਰੀ ਸ਼ਰਧਾਂਜਲੀ ਜਿਹੜੀ ਉਹ ਭੇਂਟ ਕਰਨਾ ਚਾਹੁੰਦੇ ਨੇ, ਕਰਨ ਦੇ ਲਈ ਜਿਹੜੇ ਉਹ ਆਏ ਹੋਏ ਨੇ। ਸੋ ਮੋਰਨਰਸ ਇਕੱਤਰ ਹੋ ਰਹੇ। ਅੱਜ ਮੈਮੋਰੀਅਲ ਸਰਵਿਸ ਆ। ਸੋ ਆਈ ਥਿੰਕ ਇਹਨਾਂ ਨੂੰ ਅਖੀਰ ਦੇ ਵਿੱਚ ਜਿਹੜਾ ਦਫਨਾਉਣ ਦੀ ਜਿਹੜਾ ਇਹਨਾਂ ਦੇ ਧਰਮ ਦੇ ਵਿੱਚ ਹੁੰਦਾ ਹੈ, ਉਹ ਆਈ ਥਿੰਕ ਉਹ ਬਾਅਦ ਦੇ ਵਿੱਚ ਉਹ ਹੋਵੇਗਾ। ਸੋ ਹੋ ਸਕਦਾ ਵੀ ਅੱਜ ਵੱਖ-ਵੱਖ ਲੋਕ ਜਿਹੜੇ ਆ ਇਹਨਾਂ ਦੇ ਪ੍ਰਤੀ ਆਪਣੇ ਵਿਚਾਰ ਵੀ ਜਿਹੜੇ ਆ ਉਹ ਸਾਂਝੇ ਕਰ ਸਕਦੇ ਨੇ। ਸੋ ਇਹ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਪਰ ਆਲਰੇਡੀ ਉਹਨਾਂ ਦੇ, ਜਿੱਦਾਂ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ, ਇਹਨਾਂ ਦੇ ਮੈਮੋਰੀਅਲ ਜਾਂ ਇਹਨਾਂ ਨੂੰ ਦਫਨਾਉਣ ਤੋਂ ਪਹਿਲਾਂ ਹੀ ਜਿਹੜੀ ਸਿਆਸਤ ਹੈ ਇਹਨਾਂ ਦੀ ਥਾਂ ਦੇ ਉੱਤੇ ਕੌਣ ਆਵੇਗਾ, ਉਸ ਨੂੰ ਲੈ ਕੇ ਪੂਰੀ ਤਰ੍ਹਾਂ ਜਿਹੜੀ ਉਹ ਭਖੀ ਹੋਈ ਆ। ਕੱਲ੍ਹ ਰਾਸ਼ਟਰਪਤੀ ਟਰੰਪ ਨੇ ਫਿਰ ਜ਼ਿਕਰ ਕੀਤਾ ਸੀਗਾ ਵੀ ਉਹ ਤਕਰੀਬਨ ਤਿਆਰ ਨੇ ਆਪਣੇ ਜਿਹੜਾ ਫੈਸਲਾ ਲੈਣ ਦੇ ਲਈ, ਵੀ ਇਹਨਾਂ ਦੀ ਥਾਂ ਦੇ ਉੱਤੇ ਉਹਨਾਂ ਨੇ ਕਿਸ ਔਰਤ ਨੂੰ ਜਿਹੜਾ ਉਹ ਨੋਮੀਨੇਟ ਕਰਨਾ ਹੈਗਾ ਆ ਸੁਪਰੀਮ ਕੋਰਟ ਦੇ ਜਸਟਿਸ ਦੇ ਲਈ। ਅਤੇ ਕਾਫੀ ਜਿਹੜੇ ਯੰਗਸਟਰਸ ਹੀ ਉਹਨਾਂ ਦੇ ਵਿੱਚ ਜਿਹੜੇ ਨਾਮ ਆ ਉਹ ਨਜ਼ਰ ਆ ਰਹੇ ਹੈਗੇ ਨੇ। ਅਤੇ ਕਿਉਂਕਿ ਉਹਦੇ ਨਾਲ ਫਿਰ ਇਹ ਹੁੰਦਾ ਵੀ ਕਾਫੀ ਫਿਰ ਲੰਮਾ ਸਮਾਂ ਜਿਹੜਾ ਉਹ ਸਰਵ ਕਰ ਸਕਦੇ ਨੇ, ਜਾਂ ਜਿੰਨੀ ਦੇਰ ਤੱਕ ਆਪ ਖੁਦ ਰਿਟਾਇਰ ਨਹੀਂ ਹੁੰਦੇ, ਅਤੇ ਜਾਂ ਜਿੰਨੀ ਦੇਰ ਤੱਕ ਉਹਨਾਂ ਦਾ ਇੱਦਾਂ ਦੇਹਾਂਤ ਜਿਹੜਾ ਆ ਉਹ ਨਹੀਂ ਹੋ ਜਾਂਦਾ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਬਣਦਾ ਆ। ਪਰ ਅੱਜ ਜਿਹੜੇ ਆ ਲੋਕ ਇਹਨਾਂ ਨੂੰ ਯਾਦ ਕਰਦੇ ਹੋਏ ਉੱਥੇ ਅੰਤਿਮ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਪਹੁੰਚੇ ਹੋਏ ਨੇ। ਜੀ 100 ਤੋਂ ਵੱਧ ਸੁਪਰੀਮ ਕੋਰਟ ਦੇ ਜੱਜ, ਗਿੰਗਸਬਰਗ ਦੇ ਕਲਰਕਸ ਜਿਹੜੇ ਆ ਉਹ ਅੱਜ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੇ ਜਿਹੜੇ ਬਾਡੀ ਆ ਉਸ ਦੇ ਦਰਸ਼ਨ ਕਰਨਗੇ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੀ ਕਹਿੰਦੇ ਪਈ ਰਿਸਪੈਕਟ ਪੇ ਕਰਨਗੇ ਜਸਟਿਸ ਗਿੰਗਸਬਰਗ ਨੂੰ। ਅਤੇ ਇੱਕ ਤਰ੍ਹਾਂ ਦੇ ਨਾਲ ਹਿਸਟਰੀ ਬਣੀ ਆ, ਪਹਿਲੀ ਵਾਰੀ US ਦੇ ਵਿੱਚ ਇੰਨੀ ਹਾਈ ਲੈਵਲ ਦੀ ਪੋਜੀਸ਼ਨ ਦੇ ਉੱਤੇ ਸੁਪਰੀਮ ਕੋਰਟ ਦੇ ਜਸਟਿਸ ਜਿਹੜੇ ਰਹੇ ਹੈਗੇ ਆ ਗਿੰਗਸਬਰਗ। ਅਤੇ ਅੱਜ ਅਤੇ ਕੱਲ੍ਹ ਜਿਸ ਤਰ੍ਹਾਂ ਤੁਸੀਂ ਦੱਸਿਆ, ਦੋਨੋਂ ਦਿਨ ਉਹਨਾਂ ਦੀਆਂ ਜਿਹੜੀਆਂ ਸਰਵਿਸਿਜ਼ ਹੋਣੀਆਂ ਆ, ਜਿਹੜੇ ਅਮਰੀਕਨਸ ਰਿਸਪੈਕਟ ਪੇ ਕਰਨਾ ਚਾਹੁੰਦੇ ਆ, ਉਹ ਸੁਪਰੀਮ ਕੋਰਟ ਦੇ ਜਿਹੜੇ ਹੈਗੇ US ਦਾ ਉੱਥੇ ਪੇ ਕਰ ਸਕਦੇ ਆ ਅੱਜ ਅਤੇ ਕੱਲ੍ਹ ਦੋਨੋਂ ਦਿਨ। ਜੀ ਇਹ ਹਰਜੋਤ ਸਿੰਘ ਜੀ ਦੂਸਰੀ ਔਰਤ ਜਸਟਿਸ ਸੀਗੀ ਸੁਪਰੀਮ ਕੋਰਟ ਦੀ। ਇਸ ਤੋਂ ਪਹਿਲਾਂ ਜਸਟਿਸ ਸੈਂਡਰਾ ਡੀਓ ਕਾਰਨਰ
ਜਿਹੜੇ ਉਹ ਸੁਪਰੀਮ ਕੋਰਟ ਦੇ ਜਸਟਿਸ ਲਾਏ ਗਏ ਸੀ। ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਰੋਨਲਡ ਰੀਗਨ ਦੇ ਦੁਆਰਾ ਉਹਨਾਂ ਨੂੰ ਅਪੁਆਇੰਟ ਕੀਤਾ ਗਿਆ ਸੀ। ਉਹਨਾਂ ਨੇ 1981 ਤੋਂ ਲੈ ਕੇ 2006 ਤੱਕ ਜਿਹੜੀਆਂ ਸੇਵਾਵਾਂ ਜਿਹੜੀਆਂ ਉਹ ਨਿਭਾਈਆਂ ਸੀਗੀਆਂ। ਸੋ ਇਸੇ ਤਰੀਕੇ ਨਾਲ ਜਿਹੜੇ ਜਸਟਿਸ ਗਿੰਗਸਬਰਗ ਆ, ਇਹਨਾਂ ਨੇ ਤਕਰੀਬਨ 3 ਦਹਾਕੇ ਜਿਹੜੇ 27 ਸਾਲ ਜਿਹੜੀਆਂ ਆਪਣੀਆਂ ਸੇਵਾਵਾਂ ਆ ਇੱਥੇ ਨਿਭਾਈਆਂ ਸੀਗੀਆਂ। ਸੋ ਆਓ ਅੱਗੇ ਵੱਧਦੇ ਹੋਏ ਅਗਲੀਆਂ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਲੂਈਵਿਲ ਦੇ ਵਿੱਚ ਕਹਿੰਦੇ ਵੀ ਅੱਜ ਸ਼ਾਇਦ ਉਹ ਰਿਪੋਰਟ ਅਟਾਰਨੀ ਜਨਰਲ ਦੀ ਜਿਹੜੀ ਉਹ ਸਾਹਮਣੇ ਆ ਸਕਦੀ ਆ ਵੀ ਉੱਥੇ ਉਹਨਾਂ ਨੇ ਜਿਹੜੇ ਪੁਲਿਸ ਆਫਿਸਰਸ ਆ ਉਹਨਾਂ ਦੇ ਉੱਤੇ ਕੀ ਕਾਰਵਾਈ ਕਰਨ ਦਾ ਫੈਸਲਾ ਜਿਹੜਾ ਉਹ ਲਿਆ ਆ। ਜਿਸ ਤਰੀਕੇ ਦੇ ਨਾਲ ਸਾਰੇ ਜਾਣੇ ਕਹਿ ਰਹੇ ਆ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬਰੇਸ ਅਪ ਕਰਨਾ ਸ਼ੁਰੂ ਕਰਤਾ ਆ, ਬੋਰਡ ਅਪ ਕਰਤਾ ਆ, ਕਾਫੀ ਜ਼ਿਆਦਾ ਸਟੇਟ ਆਫ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਆ। ਇੱਥੋਂ ਇਹੀ ਇਸ਼ਾਰਾ ਹੋ ਰਿਹਾ ਵੀ ਇਹਨਾਂ ਨੇ ਸ਼ਾਇਦ ਇਹਨਾਂ ਨੂੰ ਇਕਵਿਟਲ ਜਿਹੜਾ ਆ ਉਹ ਦੇ ਦਿੱਤਾ ਆ। ਕੱਲ੍ਹ ਜਿਹੜੀ ਇੱਕ ਈਮੇਲ ਵੀ ਉਹਨਾਂ ਦੀ ਇੱਕ ਲੀਕ ਹੋਈ ਸੀ ਜਿਸ ਪੁਲਿਸ ਅਫਸਰ ਨੇ ਗੋਲੀਆਂ ਚਲਾਈਆਂ ਸੀਗੀਆਂ ਇਸ ਦੇ ਅਪਾਰਟਮੈਂਟ ਦੇ ਵਿੱਚ ਵੜ ਕੇ, ਜਿੱਥੇ ਬ੍ਰਿਆਨਾ ਟੇਲਰ ਜਿਹੜੀ ਉਹ ਸੁੱਤੀ ਪਈ ਸੀਗੀ ਜਾਂ ਆਪਣੇ ਘਰ ਦੇ ਵਿੱਚ ਹੀ ਸੀਗੀ। ਤਾਂ ਉਸ ਟਾਈਮ ਦੇ ਉੱਤੇ ਉਸਨੇ ਉਹ ਕਿਹਾ ਸੀਗਾ ਵੀ ਮੇਰੇ ਨਾਲ ਧੱਕਾ ਜਿਹੜਾ ਆ ਉਹ ਹੁਣ ਕਿਤੇ ਨਾ ਕਿਤੇ ਹੋ ਰਿਹਾ ਹੈਗਾ ਆ। ਸ਼ਾਇਦ ਜਿਹੜੇ ਅਟਾਰਨੀ ਜਨਰਲ ਆ ਇਹਨਾਂ ਉੱਤੇ ਚਾਰਜਿਸ ਜਿਹੜੇ ਉਹ ਲਾਉਣਗੇ ਨਹੀਂ ਲਾਉਣਗੇ, ਇਹ ਹੁਣ ਕੁਛ ਸਮੇਂ ਬਾਅਦ ਜਿਹੜਾ ਉਹ ਪਤਾ ਲੱਗ ਜਾਊਗਾ। ਪਰ ਪੁਲਿਸ ਨੇ ਸਟੇਟ ਆਫ ਐਮਰਜੈਂਸੀ ਆਲਰੇਡੀ ਜਿਹੜੀ ਆ ਉਹ ਘੋਸ਼ਿਤ ਕੀਤੀ ਹੋਈ ਆ ਅਤੇ ਕਹਿੰਦੇ ਵੀ ਸਨਾਟਾ ਜਿਹੜਾ ਆ ਉਹ ਛਾਇਆ ਪਿਆ ਹੈਗਾ ਆ। ਕਹਿਣ ਵਾਲੇ ਤਾਂ ਇਹ ਵੀ ਕਹਿ ਰਹੇ ਨੇ ਵੀ ਇਹ ਤੂਫਾਨ ਤੋਂ ਪਹਿਲਾਂ ਵਰਗੀ ਜਿਹੜੀ ਸ਼ਾਂਤੀ ਹੁੰਦੀ ਆ ਉੱਦਾਂ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ। 13 ਮਾਰਚ ਨੂੰ ਬ੍ਰਿਆਨਾ ਟੇਲਰ ਦੀ ਜਿਹੜੀ ਆ ਉਹ ਮੌਤ ਹੋਈ ਸੀਗੀ ਜਿਸ ਪੁਲਿਸ ਦੀਆਂ ਜਿਹੜੀਆਂ ਗੋਲੀਆਂ ਲੱਗਣ ਦੇ ਨਾਲ, ਅਤੇ ਪੁਲਿਸ ਦੇ ਬਾਅਦ 'ਚ ਇਹ ਕਿਹਾ ਸੀਗਾ ਵੀ ਉਹ ਗਲਤ ਅਪਾਰਟਮੈਂਟ ਦੇ ਵਿੱਚ ਜਿਹੜੇ ਉਹ ਵੜ ਗਏ ਸੀ ਜਿੱਥੇ ਉਹਨਾਂ ਨੇ ਰੇਡ ਮਾਰੀ ਸੀ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਐਰੀਜ਼ੋਨਾ ਤੋਂ ਆ ਰਹੀ ਆ। ਸਿੰਡੀ ਮਕੇਨ ਜਿਹੜੇ ਜੌਨ ਮਕੇਨ ਦੇ ਵਾਈਫ ਜਿਹੜੇ ਸੈਨੇਟਰ ਜਿਨ੍ਹਾਂ ਦੀ ਪਿਛਲੇ ਸਮੇਂ ਦੇ ਵਿੱਚ ਮੌਤ ਹੋ ਗਈ ਸੀ, ਉਹਨਾਂ ਨੇ ਜਿਹੜਾ ਆ ਜੋ ਬਾਈਡਨ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਅੰਡੋਰਸ ਕਰ ਦਿੱਤਾ ਹੈ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਲਈ। ਉਹ ਕਹਿੰਦੇ ਵੀ ਈਵਨ ਦੋ ਮੈਂ ਰਿਪਬਲਿਕਨ ਹੈਗੀ ਆ ਪਰ ਸਭ ਤੋਂ ਪਹਿਲਾਂ ਅਮਰੀਕਨ ਆ, ਅਤੇ ਇਸ ਟਾਈਮ ਜਿਹੜਾ ਕਹਿੰਦੇ ਵੀ ਇੱਕ ਵਧੀਆ ਜਿਹੜਾ ਕੈਂਡੀਡੇਟ ਹੈਗਾ ਆ ਉਹ ਜੋ ਬਾਈਡਨ ਹੈਗਾ ਆ, ਜਿਹੜਾ ਕਿ ਸਾਡੀ ਵੈਲਿਊਜ਼ ਨੂੰ ਅਤੇ ਨੇਸ਼ਨ ਨੂੰ ਜਿਹੜਾ ਆ ਅੱਗੇ ਲਿਜਾ ਸਕਦਾ ਆ। ਸਾਰਿਆਂ ਨੂੰ ਪਤਾ ਹੀ ਆ ਵੀ ਜੋ ਬਾਈਡਨ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਰਿਲੇਸ਼ਨ ਕਾਫੀ ਗੁੱਡ ਨਹੀਂ ਰਹੇ ਪਿਛਲੇ ਸਮਿਆਂ ਦੇ ਵਿੱਚ, ਅਤੇ ਹੁਣ ਜਿਹੜਾ ਆ ਇਸੇ ਕਰਕੇ ਉਹਨਾਂ ਦੀ ਵਾਈਫ ਨੇ ਜਿਹੜਾ ਜੋ ਬਾਈਡਨ ਨੂੰ ਐਂਡੋਰਸ ਕੀਤਾ ਹੈਗਾ। ਜੀ, ਅੱਜ ਇਸ ਦੇ ਉੱਤੇ ਜਦੋਂ ਐਂਡੋਰਸਮੈਂਟ ਦੀ ਉਹਨਾਂ ਨੇ ਖਬਰ ਜਿਹੜੀ ਉਹ ਸੁਣੀ ਸੀ, ਉਸ ਤੋਂ ਬਾਅਦ 'ਚ ਰਾਸ਼ਟਰਪਤੀ ਟਰੰਪ ਨੇ ਵੀ ਟਵੀਟ ਕੀਤਾ, ਕਹਿੰਦੇ ਵੀ ਮੈਂ ਸਿੰਡੀ ਮਕੇਨ ਨੂੰ ਤਾਂ ਨਹੀਂ ਜਾਣਦਾ, ਕਹਿੰਦੇ ਵੀ ਮੈਂ ਉਹਨੂੰ ਕਮੇਟੀ ਦੇ ਉੱਤੇ ਲਾਇਆ ਸੀਗਾ ਉਸ ਦੇ ਜਿਹੜੇ ਘਰ ਵਾਲੇ ਜੌਨ ਮਕੇਨ ਆ ਉਹਨਾਂ ਦੀ ਰਿਕੁਐਸਟ ਦੇ ਉੱਤੇ, ਅਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਜੋ ਬਾਈਡਨ ਜਿਹੜਾ ਜੌਨ ਮਕੇਨ ਦਾ ਲੈਪਡੌਗ ਹੈਗਾ ਆ, ਅਤੇ ਇਸ ਨੇ ਕਈ ਅਜਿਹੇ ਗਲਤ ਫੈਸਲੇ ਲਏ ਆ ਜਿਸ ਕਰਕੇ ਨਾ ਮੁੱਕਣ ਵਾਲੀਆਂ ਜਿਹੜੀਆਂ ਜੰਗਾਂ ਆ ਅਤੇ ਵੀਏ ਦੇ ਨੂੰ ਲੈ ਕੇ ਜਿਹੜੇ ਗਲਤ ਫੈਸਲੇ ਜਿਹੜੇ ਉਹ ਲੈਂਦੇ ਰਹੇ ਆ। ਅਤੇ ਕਹਿੰਦੇ ਵੀ ਇਹ ਹੌਰਰ ਸ਼ੋਅ ਨੂੰ ਮੈਂ ਹੁਣ ਹਾਈ ਅਪਰੂਵਲ ਵੱਲ ਲੈ ਕੇ ਆਇਆ ਆ। ਕਹਿੰਦਾ ਮੈਂ ਕਦੀ ਵੀ ਜੌਨ ਦਾ ਜਿਹੜਾ ਉਹ ਫੈਨ ਨਹੀਂ ਰਿਹਾ, ਅਤੇ ਸਿੰਡੀ ਕੈਨ ਹੈਵ ਸਲੀਪੀ ਜੋ ਵੀ ਜੋ ਬਾਈਡਨ ਨੂੰ ਉਹਨਾਂ ਨੇ ਸਲੀਪੀ ਜੋ ਕਰਕੇ ਫਿਰ ਜਿਹੜਾ ਉਹ ਪੁਕਾਰਿਆ ਆ। ਇਹ ਕਿਹਾ ਜਾ ਰਿਹਾ ਵੀ ਸਿੰਡੀ ਮਕੇਨ ਨੇ ਆਪਣਾ ਇਹ ਐਂਡੋਰਸਮੈਂਟ ਜੋ ਬਾਈਡਨ ਨੂੰ ਉਦੋਂ ਦਿੱਤੀ ਆ ਜਦ ਅਟਲਾਂਟਿਕ ਦੇ ਵਿੱਚ ਇੱਕ ਆਰਟੀਕਲ ਜਿਹੜਾ ਉਹ ਛਾਪਿਆ ਗਿਆ ਸੀਗਾ, ਰਿਪੋਰਟ ਕੀਤਾ ਸੀ ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ US ਸਰਵਿਸ ਮੈਂਬਰਸ ਆ ਉਹਨਾਂ ਦੇ ਬਾਰੇ ਭੱਦੀ ਸ਼ਬਦਾਵਲੀ ਜਿਹੜੀ ਆ ਉਹ ਵਰਤੀ ਸੀ। ਰਾਸ਼ਟਰਪਤੀ ਟਰੰਪ ਨੇ ਵੀ ਇਹ ਅਜਿਹੇ ਕਮੈਂਟ ਜਿਹੜੇ ਕੀਤੇ ਆ ਉਹ ਉਸ ਤੋਂ ਇਨਕਾਰ ਕੀਤਾ ਵੀ ਮੈਂ ਇੱਦਾਂ ਨਹੀਂ ਕੀਤਾ। ਹੋਰ ਕਈ ਇੰਡੀਵਿਜੂਅਲਸ ਨੇ ਜਿਹੜਾ ਉਹ ਇਨਕਾਰ ਕੀਤਾ, ਪਰ ਕਈ ਜਿਹੜੇ ਹੋਰ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਰਹੇ ਨੇ ਜਾਂ ਹੈਗੇ ਨੇ ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਵੀ ਜਿਹੜੀ ਉਹ ਕੀਤੀ ਹੈਗੀ ਆ। ਸੋ ਆਪ ਰਾਸ਼ਟਰਪਤੀ ਟਰੰਪ ਜਦੋਂ ਵਾਰ ਸੀਗੀ ਇਹ ਡਰਾਫਟ ਡੋਜ ਕਰਦੇ ਰਹੇ ਸੀਗੇ ਵੀ ਹੱਡੀ ਜਿਹੜੀ ਇਹਨਾਂ ਦੇ ਪੈਰ ਦੀ ਜਿਹੜੀ ਉਹ ਵਧੀ ਹੋਈ ਆ। ਸੋ ਅਤੇ ਪਰ ਪ੍ਰਿਜ਼ਨਰ ਆਫ ਵਾਰ ਦੇ ਖਿਲਾਫ ਇਹ ਬਹੁਤ ਭੱਦੀ ਸ਼ਬਦਾਵਲੀ ਮਰਹੂਮ ਜੌਨ ਜਿਹੜੀ ਮਕੇਨ ਆ ਉਹਨਾਂ ਦੇ ਖਿਲਾਫ ਇਹ ਬੋਲਦੇ ਰਹੇ ਨੇ। ਜੀ, ਅਗਲੀ ਖਬਰ ਜਿਹੜੀ ਆ ਕਰੋਨਾ ਵਾਇਰਸ ਦੇ ਵੈਕਸੀਨ ਨੂੰ ਲੈ ਕੇ ਆ। ਅੱਜ ਡਾਕਟਰ ਫੌਚੀ ਜਿਹੜੇ ਆ
ਉਹਨਾਂ ਨੇ ਕਾਂਗਰਸ ਨੂੰ ਦੱਸਿਆ ਹੈਗਾ ਵੀ ਇਹ ਕੁਛ ਸਮਾਂ ਲੱਗ ਜਾਊਗਾ ਜਦੋਂ ਆਮ ਲੋਕਾਂ ਨੂੰ ਜਿਹੜਾ ਆ ਕਰੋਨਾ ਵਾਇਰਸ ਦਾ ਵੈਕਸੀਨ ਮਿਲੂਗਾ। ਡਾਕਟਰ ਐਂਥਨੀ ਫੌਚੀ ਜਿਹੜੇ ਆ ਉਹਨਾਂ ਨੇ ਕਿਹਾ ਵੀ ਗਰੋਇੰਗ ਆਪਟੀਮਿਜ਼ਮ ਹੈਗਾ ਆ ਸਾਇੰਟਿਸਟ ਦੇ ਵਿੱਚ, ਮੋਸਟ ਪ੍ਰੋਬਬਲੀ ਐਂਡ ਆਫ ਦਾ ਈਅਰ ਜਾਂ ਸ਼ੁਰੂਆਤ ਦੇ ਵਿੱਚ ਸਨ 2021 ਦੇ ਵਿੱਚ ਵੈਕਸੀਨ ਪੂਰੀ ਤਰ੍ਹਾਂ ਤਿਆਰ ਹੋ ਜਾਊਗਾ। ਉਹਨਾਂ ਨੇ ਕਿਹਾ ਵੀ ਕਾਫੀ ਜਿਹੜੀਆਂ ਕੰਪਨੀਆਂ ਆ, ਖਾਸ ਕਰਕੇ ਮੋਡਰਨਾ, ਫਾਈਜ਼ਰ, ਐਸਟਰਾਜ਼ੇਨੇਕਾ ਅਤੇ ਜੌਨਸਨ ਐਂਡ ਜੌਨਸਨ, ਇਹ ਜਿਹੜੀਆਂ 4 ਕੰਪਨੀਆਂ ਦੇ ਮੇਨ ਨਾਲ ਆਏ ਆ, ਇਹ ਫਾਈਨਲ ਸਟੇਜਸ ਦੇ ਵਿੱਚ ਕਰੋਨਾ ਵਾਇਰਸ ਦੇ ਵੈਕਸੀਨ ਦੇ ਲਈ ਕੰਮ ਕਰ ਰਹੀਆਂ ਹੈਗੀਆਂ ਆ। ਜੌਨਸਨ ਐਂਡ ਜੌਨਸਨ ਨੇ ਇੱਕ ਦਿਨ ਪਹਿਲਾਂ ਹੀ ਅਨਾਊਂਸ ਕੀਤਾ ਸੀ ਵੀ ਉਹ ਫੇਜ਼ 3 ਟੈਸਟਿੰਗ ਜਿਹੜੀ ਆ ਕਰੋਨਾ ਵਾਇਰਸ ਦੇ ਵੈਕਸੀਨ ਦੀ ਕਰ ਰਹੇ ਹੈਗੇ ਆ। ਜੀ, ਉਦੋਂ ਬਹੁਤ ਸਾਰੇ ਕਈ ਜਿਹੜੇ ਸਾਇੰਸਦਾਨ ਆ ਉਹ ਇਸ ਚੀਜ਼ ਤੋਂ ਚਿੰਤਤ ਵੀ ਨੇ। ਕਹਿੰਦੇ ਵੀ ਅਕਤੂਬਰ ਦੇ ਵਿੱਚ ਐਡੀ ਜਲਦੀ ਵੈਕਸੀਨ ਆ ਜਾਣੀ, ਇਹ ਵੀ ਇੱਕ ਖਤਰੇ ਵਾਲੀ ਗੱਲ ਜਿਹੜੀ ਹੋ ਸਕਦੀ, ਚਿੰਤਾ ਦਾ ਵਿਸ਼ਾ ਜਿਹੜਾ ਉਹ ਹੋ ਸਕਦਾ ਹੈ ਵੀ ਕੀ ਇਸ ਦੇ ਉੱਤੇ ਪੂਰੀ ਤਰ੍ਹਾਂ ਘੋਖ ਕੀਤੀ ਵੀ ਗਈ ਆ ਜਾਂ ਨਹੀਂ। ਰਾਸ਼ਟਰਪਤੀ ਟਰੰਪ ਤਾਂ ਕਾਹਲੇ ਨੇ ਵੀ FDA ਦੇ ਉੱਤੇ ਵੀ ਉਹ ਸ਼ਾਇਦ ਜ਼ੋਰ ਪਾ ਰਹੇ ਨੇ ਵੀ ਵੈਕਸੀਨ ਜਿਹੜੀ ਉਸ ਨੂੰ ਜਲਦ ਤੋਂ ਜਲਦ ਜਿਹੜਾ ਆ ਉਹ ਤੁਸੀਂ ਆਥੋਰਾਈਜ਼ ਕਰੋ ਤਾਂ ਜੋ ਜਿਹੜੇ ਇਲੈਕਸ਼ਨ ਡੇ ਤੋਂ ਪਹਿਲਾਂ ਜਿਹੜੇ ਉਹ ਲਾਏ ਜਾ ਸਕਣ। ਅਤੇ ਫਿਰ ਉਹਨਾਂ ਨੂੰ ਇੱਕ ਚੁਣਾਵੀ ਮੁੱਦਾ ਵੀ ਜਿਹੜਾ ਇਸ ਚੀਜ਼ ਦੇ ਵਿੱਚ ਬਣਦਾ ਹੈ ਵੀ ਦੇਖੋ ਕਿੱਡੀ ਤੇਜ਼ੀ ਦੇ ਨਾਲ ਉਹਨਾਂ ਨੇ ਕੰਮ ਕੀਤਾ ਆ। ਪਰ ਕਈ ਸਾਇੰਸਦਾਨ ਇਸ ਦੇ ਉੱਤੇ ਜਿਹੜੇ ਸਵਾਲ ਖੜੇ ਕਰਦੇ ਨੇ ਵੀ ਕੀ ਐਡੀ ਤੇਜ਼ੀ ਦੇ ਨਾਲ ਪਾਸ ਕਰਨ ਦਾ ਐਕਚੁਅਲ 'ਚ ਫਾਇਦਾ ਹੋਊਗਾ ਕਿ ਨੁਕਸਾਨ ਜਿਹੜਾ ਉਹ ਹੋ ਸਕਦਾ ਹੈ। ਸੋ ਇਹ ਦੇਖਣ ਵਾਲੀ ਗੱਲ ਰਹੂਗੀ। ਬਹੁਤ ਸਾਰੇ ਜਿਹੜੇ ਸਾਇੰਸਦਾਨ ਆ, ਜਿੱਦਾਂ ਡਾਕਟਰ ਫੌਚੀ ਦੀ ਵੀ ਆਪਾਂ ਗੱਲ ਕਰੀਏ, FDA ਦੇ ਦੁਆਰਾ ਵੀ ਕੁਛ ਅਜਿਹੇ ਹੀ ਇਸ਼ਾਰੇ ਆ ਰਹੇ ਸੀਗੇ ਵੀ ਸਮਾਂ ਜਿਹੜਾ ਇਸ ਚੀਜ਼ ਨੂੰ ਲੱਗ ਸਕਦਾ ਆ, ਪਰ ਪ੍ਰੈਸ਼ਰ ਇਹਨਾਂ ਦੇ ਉੱਤੇ ਕਾਫੀ ਜ਼ਿਆਦਾ ਬਣਿਆ ਪਿਆ ਆ। FDA ਹੀ ਹੁੰਦੀ ਆ ਏਜੰਸੀ ਜਿਹੜੀ ਕਿ ਕਾਨੂੰਨ ਬਣਾਉਂਦੀ ਹੈ, ਨਿਯਮ ਬਣਾਉਂਦੀ ਆ ਕਿਸੇ ਵੀ ਵੈਕਸੀਨ ਨੂੰ ਪਾਸ ਕਰਨ ਦੇ ਲਈ, ਹਰੀ ਝੰਡੀ ਜਿਹੜੀ ਉਹ ਦੇਣ ਦੇ ਲਈ। ਜਾਂ ਇਕੱਲੀ ਵੈਕਸੀਨ ਹੀ ਨਹੀਂ, ਕਿਸੇ ਵੀ ਤਰੀਕੇ ਦੀ ਜਿਹੜੀ ਦਵਾਈ ਆ ਜਿਹੜੀ ਅਮਰੀਕਾ ਦੇ ਵਿੱਚ ਵਿਕਦੀ ਆ ਉਸ ਨੂੰ ਓਕੇ ਉਹੀ ਜਿਹੜੀ ਆ ਉਹ ਕਰਦੀ ਆ। ਸੋ ਉਹਨਾਂ ਨੇ ਕਿਹਾ ਵੀ ਵੈਕਸੀਨ ਅਪਰੂਵਲ ਪ੍ਰੋਸੈਸ ਦੇ ਉੱਤੇ ਜਿਹੜੇ ਕਹਿੰਦੇ ਵੀ ਕਿਸੇ ਤਰੀਕੇ ਦਾ ਅਸੀਂ ਦਬਾਅ ਜਿਹੜਾ ਉਹ ਨਹੀਂ ਪਾਵਾਂਗੇ ਅਤੇ ਉਸ ਪ੍ਰੋਸੈਸ ਨੂੰ ਸਹੀ ਤਰੀਕੇ ਦੇ ਨਾਲ ਜਿੱਦਾਂ ਚੱਲਦਾ ਆ ਉੱਦਾਂ ਹੀ ਚੱਲਣ ਦਿੱਤਾ ਜਾਵੇਗਾ। ਕਾਲੇ ਪਏ ਨੇ ਸਾਰੇ ਲੋਕ ਕੀ ਹੋਊਗਾ। ਪਰ ਇੱਕ ਹਰਜੋਤ ਸਿੰਘ ਜੀ ਮਸਲਾ ਹੋਰ ਵੀ ਆ ਚੁੱਕਾ ਆ। ਬਹੁਤ ਸਾਰੇ ਜਿਹੜੇ ਪੇਰੈਂਟਸ ਆ ਉਹ ਇਸ ਵੈਕਸੀਨ ਨੂੰ ਸ਼ਾਇਦ ਬੱਚਿਆਂ ਨੂੰ ਦੇਣ ਤੋਂ ਇਨਕਾਰੀ ਵੀ ਜਿਹੜੇ ਉਹ ਹੋ ਸਕਦੇ ਨੇ ਵੀ ਅਸੀਂ ਜਿਹੜੀ ਇਹ ਵੈਕਸੀਨ ਆ ਉਹ ਆਪਣੇ ਬੱਚਿਆਂ ਨੂੰ ਨਹੀਂ ਦੇਵਾਂਗੇ। ਅਤੇ ਬਹੁਤ ਸਾਰੇ ਸਕੂਲਾਂ ਨੇ ਜਦੋਂ ਇਹ ਵੈਕਸੀਨ ਜਦੋਂ ਵੀ ਤਿਆਰ ਹੋਈ ਆ ਉਦੋਂ ਉਹਨਾਂ ਨੇ ਕਹਿਣਾ ਵੀ ਤੁਸੀਂ ਵੈਕਸੀਨ ਲਵਾਓਗੇ ਤਾਂ ਫਿਰ ਹੀ ਸਕੂਲ ਦੇ ਵਿੱਚ ਆਉਣਾ। ਆਲਰੇਡੀ ਵੀ ਆਪਾਂ ਦੇਖਿਆ ਵੀ ਬਹੁਤ ਸਾਰੇ ਵੈਕਸੀਨੇਸ਼ਨ ਦੇ ਜਿਹੜੇ ਟੀਕੇ ਆ ਉਹ ਜ਼ਰੂਰੀ ਹੁੰਦੇ ਆ ਤਾਂ ਹੀ ਤੁਹਾਨੂੰ ਸਕੂਲ ਦੇ ਵਿੱਚ ਐਡਮਿਸ਼ਨ ਜਿਹੜੀ ਉਹ ਮਿਲਦੀ ਆ। ਅਤੇ ਜੇ ਇਹ ਚੀਜ਼ ਨਹੀਂ ਵਾਪਰੀ ਤਾਂ ਹੋਰ ਵੀ ਕਈ ਥਾਵਾਂ ਦੇ ਉੱਤੇ ਸਕੂਲਸ ਨੂੰ ਲੈ ਕੇ ਇੱਕ ਹਿਸਾਬ ਦੇ ਨਾਲ ਆਮੋ ਸਾਹਮਣੇ ਜਿਹੜੇ ਆ ਪੇਰੈਂਟਸ ਅਤੇ ਸਕੂਲਸ ਐਡਮਿਨਿਸਟ੍ਰੇਸ਼ਨ ਜਿਹੜੀ ਉਹ ਆਮੋ ਸਾਹਮਣੇ ਹੋ ਸਕਦੀ ਆ। ਆਲਰੇਡੀ ਕਈ ਜਿਹੜੇ ਐਂਟੀ ਵੈਕਸਰਸ ਹੈਗੇ ਆ ਉਹ ਆਪਣਾ ਹੀ ਸਾਇੰਸ ਤੋਂ ਪਰੇ ਜਾ ਕੇ ਰਾਮ ਰੌਲਾ ਜਿਹੜਾ ਉਹ ਪਾਈ ਰੱਖਦੇ ਆ ਵੀ ਇੱਦਾਂ ਹੁੰਦਾ ਜਦ ਕਿ ਬਹੁਤਾਤ ਦੇ ਵਿੱਚ ਸਾਰੇ ਹੀ ਪਾਸੇ ਦੁਨੀਆ ਨੂੰ ਵੈਕਸੀਨੇਸ਼ਨ ਦੇ ਨਾਲ ਜਿਹੜਾ ਉਹ ਫਾਇਦਾ ਹੀ ਹੁੰਦਾ ਰਿਹਾ ਆ। ਇਹ ਵੈਕਸੀਨ ਅਜੇ ਨਵੀਂ ਆ, ਇਸ ਦੇ ਕੀ ਟਰਾਇਲ ਦੇ ਨਤੀਜੇ ਆਉਣਗੇ ਉਸ ਦੇ ਉੱਤੇ ਕਾਫੀ ਕੁਛ ਨਿਰਭਰ ਕਰੂਗਾ। ਜੀ ਬਿਲਕੁਲ। ਡਾਕਟਰ ਰੋਬਰਟ ਰੈਡਫੀਲਡ ਜਿਹੜੇ ਸੈਂਟਰ ਫਾਰ ਡਿਸੀਜ਼ ਕੰਟਰੋਲ ਦੇ ਡਾਇਰੈਕਟਰ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਨਵੰਬਰ ਜਾਂ ਦਸੰਬਰ ਦੇ ਵਿੱਚ ਵੈਕਸੀਨੇਸ਼ਨ ਆ ਸਕਦਾ। ਇਹ ਸੈਨੇਟ ਨੂੰ ਨਹੀਂ ਦੱਸਿਆ ਸੀ ਪਰ ਹਜੇ ਕਹਿੰਦੇ ਪਏ ਅਰਲੀ ਸਟੇਜ ਦੇ ਵਿੱਚ ਬਹੁਤ ਹੀ ਲਿਮਟਡ ਲੋਕਾਂ ਨੂੰ ਇਹ ਅਵੇਲੇਬਲ ਹੋਵੇਗਾ, ਖਾਸ ਕਰਕੇ ਜਿਹੜੇ ਐਮਰਜੈਂਸੀ ਰਿਸਪੌਂਸ ਦੇ ਲਈ ਕੰਮ ਕਰਦੇ ਹੈਗੇ ਆ। ਆਮ ਪਬਲਿਕ ਨੂੰ ਜਿਹੜੇ ਵੈਕਸੀਨੇਸ਼ਨ ਮਿਲਣ ਦੇ ਲਈ ਕਾਫੀ ਮਹੀਨੇ ਲੱਗ ਸਕਦੇ ਕਿਉਂਕਿ ਤਿਆਰੀ ਕਰਨ ਦੇ ਲਈ ਟਾਈਮ ਜਿਹੜਾ ਚਾਹੀਦਾ ਹੈਗਾ ਆ। ਪਰ ਇਨ ਦਾ ਮੀਨ ਟਾਈਮ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਫਲੂ ਵੈਕਸੀਨ ਜਿਹੜਾ ਆ ਉਹ ਲੈਣਾ ਚਾਹੀਦਾ ਹੈਗਾ ਆ। ਇਹਦੇ ਨਾਲ ਵੀ ਜਿਹੜਾ ਆ ਬਚਾਅ ਹੋ ਸਕਦਾ ਕਰੋਨਾ ਤੋਂ। ਜੀ ਬਿਲਕੁਲ। ਹੁਣ ਸੀਜ਼ਨ ਜਿਹੜਾ ਫਲੂ ਦਾ ਉਹ ਤੇਜ਼ ਹੋਣ ਜਾ ਰਿਹਾ ਹੈਗਾ। ਸੋ ਆਪਣੇ ਪੱਧਰ ਦੇ ਉੱਤੇ ਤੁਸੀਂ ਵੱਧ ਤੋਂ ਵੱਧ ਇਹਤਿਆਤ ਜਿਹੜਾ ਉਹ ਤੁਸੀਂ ਰੱਖੋ। ਫਲੂ ਜਿਹੜਾ ਜੇ ਮਾਸਕ ਪਾ ਕੇ ਰੱਖਾਂਗੇ ਸਾਰੇ ਜਾਣੇ ਤਾਂ ਫਲੂ ਦਾ ਵੀ ਜਿਹੜਾ ਫੈਲਾਅ ਆ ਉਹ ਘੱਟ ਜਾ ਸਕਦਾ ਆ। ਇਹ ਬਹੁਤ ਜਿਹੜੀ ਇੱਕ ਫਾਇਦੇਮੰਦ ਚੀਜ਼ ਜਿਹੜੀ ਹੈਗੀ ਹਾਲ ਦੀ ਘੜੀ ਜਿਹੜੀ ਹੈ ਮਾਸਕ ਅਤੇ ਇਹ ਦੋਨਾਂ ਚੀਜ਼ਾਂ ਤੋਂ ਆਪਾਂ ਨੂੰ ਜਿਹੜੇ ਕੋਵਿਡ ਦੇ ਫੈਲਾਅ ਹੈਗਾ ਆ ਉਸ ਤੋਂ ਜਿਹੜਾ ਆਪਾਂ ਨੂੰ ਉਹਦੇ ਨਾਲ ਦੇ ਨਾਲ ਫਲੂ ਦੇ ਫੈਲਾਅ ਨੂੰ ਵੀ ਜਿਹੜਾ ਉਹ ਘਟਾ ਸਕਦਾ ਹੈ। ਉਸ ਦੇ ਉੱਤੇ ਥੰਮ ਜਿਹੜੀ ਉਹ ਲੱਗ ਸਕਦੀ ਆ। ਸੋ ਜ਼ਰੂਰ ਜਿੰਨੇ ਵੀ ਜਾਣੇ ਹੈਗੇ ਆ ਇਸ ਨੂੰ ਜਿਹੜਾ ਉਹ ਧਿਆਨ ਦੇ ਨਾਲ ਜਿਹੜਾ ਉਹ ਯੂਜ਼ ਕਰੋ, ਇਸ ਨੂੰ ਜ਼ਰੂਰ ਯੂਜ਼ ਕਰੋ
ਤੇ ਇਹ ਨਾ ਕੋਈ ਕਵੇ ਵੀ ਨਹੀਂ ਸਾਨੂੰ ਨਹੀਂ ਕੁਝ ਵੀ ਹੋ ਸਕਦਾ। ਆਪਾਂ ਦੇਖਿਆ ਸਾਨੂੰ ਵੀ ਕੁਝ ਨਹੀਂ ਹੋ ਸਕਦਾ। ਕਰਦੇ ਕਰਦੇ ਤੁਹਾਡੇ ਇਰਦ ਗਿਰਦ ਕਈ ਲੋਕ ਜਿਹੜੇ ਆ ਉਹ ਚੱਲ ਵਸੇ ਨੇ। 2 ਲੱਖ ਤੋਂ ਵੱਧ ਅਮਰੀਕਨ ਜਿਹੜੇ ਉਹ ਮਰ ਚੁੱਕੇ ਨੇ। ਤਾਂ ਐਡਮਿਨਿਸਟ੍ਰੇਸ਼ਨ ਆਪਣੇ ਪਿੱਠ ਥਾਪੜੀ ਜਾਂਦੀ ਹੈ ਵੀ ਲੈ ਜੀ ਅਸੀਂ ਤਾਂ ਕੰਮ ਹੀ ਬਹੁਤ ਜ਼ਬਰਦਸਤ ਕਰਤਾ ਆ ਵੀ ਅਸੀਂ ਤਾਂ ਇਸ ਨੂੰ ਜਿਹੜਾ ਪੂਰੀ ਤਰ੍ਹਾਂ ਜਿਹੜਾ ਉਹ ਰੋਕ ਲਿਆ। ਅਤੇ ਤਾਂ ਵੀ ਇਹ ਚੀਜ਼ ਕਹਿੰਦੇ ਕਹਿੰਦੇ ਇਹਨਾਂ ਨੇ 2 ਲੱਖ ਬੰਦੇ ਜਿਹੜੇ ਉਹ ਮਰਵਾ ਲਏ ਨੇ ਜੀ। ਸੋ ਬਿਲਕੁਲ ਹੁਣ ਤੱਕ 2,01,000 ਦੇ ਕਰੀਬ ਮੌਤਾਂ ਜਿਹੜੀਆਂ ਕਰੋਨਾ ਵਾਇਰਸ ਦੇ ਨਾਲ ਹੋ ਚੁੱਕੀਆਂ ਆ। ਇਹਦੇ ਸੰਬੰਧ ਵਿੱਚ ਡਾਕਟਰ ਐਂਥਨੀ ਫੌਚੀ ਜਿਹੜੇ ਆ ਉਹਨਾਂ ਨੇ ਬੜੇ ਸੋਬਰਿੰਗ ਜਿਹੜੀ ਆ ਸਟੇਟਮੈਂਟ ਦਿੱਤੀ ਆ ਵੀ ਇਹ ਕਾਫੀ ਵੱਡੀ ਗਿਣਤੀ ਆ ਕਰੋਨਾ ਦੇ ਨਾਲ ਇਹਨਾਂ ਦੇ ਮੁਲਕ ਦੇ ਵਿੱਚ 2 ਲੱਖ ਤੋਂ ਵੱਧ ਲੋਕਾਂ ਦੀ ਜਿਹੜੀ ਮੌਤ ਹੋ ਜਾਣੀ ਜੀ। ਅਤੇ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916-709-6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। 1 ਦਸੰਬਰ 2020 ਤੋਂ ਮਾਰਗੇਜ ਫੀਸ ਦੇ ਵਿੱਚ ਵਾਧਾ ਹੋਣ ਜਾ ਰਿਹਾ ਹੈ। ਜੇਕਰ ਤੁਸੀਂ ਵੀ ਲੋਅਰ ਰੇਟ, ਘੱਟ PMI, ਕੈਸ਼ ਆਊਟ ਜਾਂ ਕ੍ਰੈਡਿਟ ਕਾਰਡ ਬਿੱਲ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ। ਫੈਨੀਮੀ ਅਤੇ ਬੈਂਕਸ ਦੇ ਦੁਆਰਾ 0.5% ਫੀਸ ਦੇ ਵਿੱਚ ਵਾਧਾ ਹੋਵੇਗਾ, ਜਿਸ ਦਾ ਮਤਲਬ 4 ਲੱਖ ਦੇ ਲੋਨ ਤੇ $2,000 ਵਾਧੂ ਫੀਸ। ਇਹਨਾਂ ਫੀਸਾਂ ਦੇ ਵਧਣ ਤੋਂ ਪਹਿਲਾਂ ਹੀ ਸੰਪਰਕ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਹ ਪਰਚੇਜ਼ ਅਤੇ ਰੀਫਾਈਨੈਂਸ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਲੈ ਕੇ ਦਿੰਦੇ ਹਨ। ਹੋਰ ਲੋਨ ਪ੍ਰੋਗਰਾਮ ਅਤੇ ਮਾਰਗੇजेस ਰੇਟਸ ਦੇ ਲਈ ਵਿਜ਼ਿਟ zeroclosingloan.com zeroclosingloan.com। ਬਹੁਤੀ ਤੇਜ਼ੀ ਦੇ ਨਾਲ ਲੋਨਸ ਕਲੋਜ਼ ਕਰਦੇ ਹਨ। ਬਹੁਤੇ ਲੋਨਸ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਹੋਰ ਜਾਣਕਾਰੀ ਲਈ ਕਾਲ ਅਮਰਦੀਪ ਸਿੰਘ ਲੋਨ ਬ੍ਰੋਕਰ 9167122735 916-712-2735। NMLS ID 280053 BRE license number 013572217। ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਲਈ ਖੁਸ਼ਖਬਰੀ। ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ ਸਵੀਟ ਨੰਬਰ 102 ਐਂਟੀਲੋਪ, ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ ਸੈਕਰਾਮੈਂਟੋ। ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ 9059 ਬਰੂਸਵਿਲ ਰੋਡ ਸਵੀਟ ਨੰਬਰ 100 ਐਲਕ ਗਰੋਵ। ਅਮਰੀਕਾ ਦੀ ਮਰਦਮਸ਼ੁਮਾਰੀ 30 ਸਤੰਬਰ ਨੂੰ ਖਤਮ ਹੋ ਰਹੀ ਹੈ। ਕੀ ਤੁਹਾਡੀ ਗਿਣਤੀ ਹੋ ਚੁੱਕੀ ਹੈ? ਮਰਦਮਸ਼ੁਮਾਰੀ ਵਿਭਾਗ ਤੋਂ ਕਰਮਚਾਰੀ ਆਪਣੇ ਪਛਾਣ ਪੱਤਰ ਸਮੇਤ ਤੇ ਮਾਸਕ ਪਹਿਨ ਕੇ ਮਰਦਮਸ਼ੁਮਾਰੀ ਭਰਨ ਵਿੱਚ ਤੁਹਾਡੀ ਮਦਦ ਕਰਨ ਦੇ ਲਈ ਤੁਹਾਡੇ ਦਰਵਾਜ਼ੇ ਉੱਤੇ ਦਸਤਕ ਦੇਣਗੇ। ਤੁਹਾਡੇ ਜਵਾਬ ਗੁਪਤ ਨੇ ਤੇ ਉਹ ਤੈਅ ਕਰਦੇ ਨੇ ਕਿ ਤੁਹਾਡੇ ਇਲਾਕੇ ਦੇ ਸਕੂਲਾਂ, ਸੜਕਾਂ ਤੇ ਮੈਡੀਕਲ ਸਹੂਲਤਾਂ ਦੇ ਲਈ ਸਰਕਾਰ ਕਿੰਨੇ ਪੈਸੇ ਦਿੰਦੀ ਹੈ।
ਇਹ ਕਰਮਚਾਰੀ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਨੇ ਤਾਂ ਕਿ ਤੁਹਾਡੀ ਸਿਹਤ ਨੂੰ ਨੁਕਸਾਨ ਨਾ ਹੋਵੇ। ਮਰਦਮਸ਼ੁਮਾਰੀ ਹਰ 10 ਸਾਲ ਬਾਅਦ ਕੀਤੀ ਜਾਂਦੀ ਹੈ ਤੇ ਇਸ ਵਿੱਚ ਤੁਹਾਡੇ ਘਰ ਰਹਿੰਦੇ ਹਰੇਕ ਜੀਅ ਬਾਰੇ ਆਮ ਸਵਾਲ ਪੁੱਛੇ ਜਾਂਦੇ ਨੇ। ਮਰਦਮਸ਼ੁਮਾਰੀ ਵਿੱਚ ਹਿੱਸਾ ਲੈ ਕੇ ਤੁਸੀਂ ਆਪਣੀ ਕਮਿਊਨਿਟੀ ਦੀ ਮਦਦ ਕਰੋ ਤੇ ਆਪਣੇ ਬੱਚਿਆਂ ਦਾ ਭਵਿੱਖ ਸਵਾਰੋ। ਇੰਟਰਨੈਟ ਉੱਤੇ ਜਵਾਬ ਭਰੋ census.gov ਜਾਂ ਕਾਲ ਕਰੋ 844 330 2020। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KOBO Yuba City 1450 AM KIID Sacramento 1470 AM KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੋਂ ਇੱਕ ਵਾਰੀ ਫੇਰ ਅਪਡੇਟ ਅਮਰੀਕਾ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਕੁਝ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ। ਕਹਿੰਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ, ਉਹਨਾਂ ਨੇ $6 ਮਿਲੀਅਨ ਦੇ ਜਿਹੜੇ ਕੰਟਰੈਕਟ ਆ ਇੱਕ ਐਸੀ ਫਰਮ ਨੂੰ ਦਿੱਤੇ ਆ ਜਿੱਥੇ ਐਕਟਿੰਗ ਸੈਕਟਰੀ ਚੈਡ ਵੋਲਫ ਆ, ਉਹਨਾਂ ਦੀ ਵਾਈਫ ਐਗਜ਼ੀਕਿਊਟਿਵ ਜਿਹੜੀ ਆ ਉਹ ਲੱਗੀ ਹੋਈ ਸੀ। ਇਹ ਜਿਹੜੀ ਆ ਦੱਸਿਆ ਇਸ ਟਾਈਮ ਸਾਹਮਣੇ ਆਈ ਆ। ਚੈਡ ਵੋਲਫ ਨੂੰ ਜਦੋਂ ਪੱਤਰਕਾਰਾਂ ਨੇ ਜਿਹੜਾ ਪੁੱਛਿਆ ਵੀ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਹਿੰਦੇ ਮੈਨੂੰ ਇਸ ਦੇ ਬਾਰੇ ਜਿਹੜਾ ਆ ਕੋਈ ਵੀ ਜਾਣਕਾਰੀ ਨਹੀਂ ਹੈਗੀ। ਚੈਡ ਵੋਲਫ ਚੀਫ ਆਫ ਸਟਾਫ ਬਣੇ ਸੀਗੇ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ, ਜਿਸ ਨੂੰ TSA ਆਖਿਆ ਜਾਂਦਾ, ਜਿਹੜਾ DHS ਦੇ ਅੰਡਰ ਹੀ ਕੰਮ ਕਰਦੀ ਆ 2017 ਦੇ ਵਿੱਚ। ਤੇ ਫਿਰ ਚੀਫ ਆਫ ਸਟਾਫ ਰਹੇ ਨੇ ਇਹ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸੈਕਟਰੀ ਕ੍ਰਿਸਟੀਅਨ ਨੀਲਸਨ ਦੇ 2018 ਦੇ ਵਿੱਚ। ਤੇ ਫਿਰ ਨਵੰਬਰ ਮਹੀਨੇ ਦੇ ਵਿੱਚ ਉਸ ਤੋਂ ਬਾਅਦ 'ਚ ਇਹ ਐਕਟਿੰਗ ਸੈਕਟਰੀ ਦੇ ਵਜੋਂ ਜਿਹੜੇ ਆ ਉਹ ਭੂਮਿਕਾ ਜਿਹੜੀ ਉਹ ਨਿਭਾ ਰਹੇ ਹੈਗੇ ਆ। ਸ਼ਾਇਦ ਅੱਜ ਇਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਵੀ ਜਿਹੜੀ ਉਹ ਹੈਗੀ ਆ ਬਤੌਰ ਜਿਹੜੇ ਆ ਮੇਨ ਸੈਕਟਰੀ ਦੇ ਵਜੋਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਲਈ। ਵੋਲਫ ਦੀ ਵਾਈਫ ਹੋਪ ਵੋਲਫ ਉੱਥੇ ਇੱਕ ਪ੍ਰੋਫੈਸ਼ਨਲ ਸਟਾਫ ਆਪਰੇਸ਼ਨ ਬਰਕਲੇ ਰਿਸਰਚ ਗਰੁੱਪ ਕੰਸਲਟਿੰਗ ਫਰਮ ਹੈਗੀ ਆ, ਉਸ ਦੀ ਵਾਈਸ ਪ੍ਰੈਜ਼ੀਡੈਂਟ ਆ। ਤੇ ਉਹਨਾਂ ਨੂੰ ਜਿਹੜਾ ਆ ਇਹ $6 ਮਿਲੀਅਨ ਦਾ ਕੰਟਰੈਕਟ ਜਿਹੜਾ ਉਹ ਮਿਲਿਆ ਸੀਗਾ। ਉੱਦਾਂ ਕਹਿੰਦੇ ਆ ਇਹ ਡਿਪਾਰਟਮੈਂਟ ਆਫ ਇਹਦੇ ਲਈ ਇਹਨਾਂ ਨੇ ਜਿਹੜਾ ਉਹ ਕੰਮ ਤਾਂ ਪਹਿਲਾਂ ਜਿਹੜਾ ਉਹ ਨਹੀਂ ਕੀਤਾ, ਪਰ ਫੈਡਰਲ ਕੰਟਰੈਕਟਸ ਇਸ ਫਰਮ ਨੂੰ ਪਹਿਲੋਂ ਮਿਲਦੇ ਰਹੇ ਸੀਗੇ। ਸੋ ਇਸ ਦੇ ਉੱਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਪੋਕਸਪਰਸਨ ਆ, ਉਹਨਾਂ ਨੇ ਕਿਹਾ ਆ ਵੀ ਚੈਡ ਵੋਲਫ ਦਾ ਇਹ ਕੰਟਰੈਕਟਸ ਦੇਣ ਲੈਣ ਦੇ ਵਿੱਚ ਇਹਨਾਂ ਦੇ ਬਾਰੇ ਕਿਸੇ ਵੀ ਤਰੀਕੇ ਦੇ ਬਾਰੇ ਉਹਨਾਂ ਦਾ ਕੋਈ ਹੱਥ ਇਸ ਦੇ ਵਿੱਚ ਨਹੀਂ ਹੈਗਾ। ਉਹ ਅਨਅਵੇਅਰ ਸੀਗੇ ਤੇ ਇਹਨਾਂ ਦੇ ਐਕਟਿੰਗ ਸੈਕਟਰੀ ਲੱਗਣ ਤੋਂ ਪਹਿਲਾਂ ਹੀ ਇਹ ਕੰਟਰੈਕਟ ਆ ਉਹ ਉਹਨਾਂ ਦੀ ਵਾਈਫ ਵਾਲੀ ਜਿਹੜੀ ਕੰਪਨੀ ਆ ਉਸ ਨੂੰ ਅਲਾਟ ਕੀਤਾ ਗਿਆ ਸੀਗਾ ਜੀ। ਸੋ ਅਗਲਾ ਰਾਜਕਨਵੀਰ ਸਿੰਘ ਜੀ, ਅਸੀਂ ਕੈਲੀਫੋਰਨੀਆ ਦੇ ਵਿੱਚ ਜਿਹੜੀ ਅਨਪਲਾਇਮੈਂਟ ਆ ਉਹਨੂੰ ਲੈ ਕੇ ਡਿਸਕਸ ਕਰਨਾ ਆ। ਜੇ ਸਾਡੇ ਸਰੋਤੇ ਆ ਉਹ ਵੀ ਕੋਈ ਕਾਲ ਕਰਨਾ ਚਾਹੁੰਦੇ ਆ ਕਾਲ ਕਰ ਸਕਦੇ ਆ। ਸਾਡੇ ਆਫਿਸ ਵੀ ਬਹੁਤ ਜ਼ਿਆਦਾ ਜਿਹੜੀਆਂ ਪੰਜਾਬੀ ਰੇਡੀਓ USA ਦੇ ਵਿੱਚ ਕਾਲਸ ਆਈਆਂ ਭਈ ਸਾਤੋਂ ਗਲਤੀ ਦੇ ਨਾਲ ਹੁਣ ਅਨਪਲਾਇਮੈਂਟ ਲੈ ਹੋ ਗਈ ਆ ਅਤੇ ਅਸੀਂ ਕੀ ਕਰੀਏ, ਵਾਪਸ ਕਰੀਏ ਜਾਂ ਨਹੀਂ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਮੀਗ੍ਰੇਸ਼ਨ ਅਟਾਰਨੀ ਜੇ ਤੇਰਕੀਆਨਾ ਨੇ ਦੱਸਿਆ ਸੀ ਵੀ ਕਿਸ ਤਰ੍ਹਾਂ
ਜੇ ਇਹ ਫੈਲਨੀ ਆ ਤੇ ਤੁਹਾਡੇ ਐਗਰਾਵੇਟਿਡ ਫੈਲਨ ਜੀ ਜੇ ਐਗਰਾਵੇਟਡ 10,000 ਫੈਲਨੀ ਆ ਡਾਲਰ ਤੋਂ ਉੱਤੇ ਦਾ ਫਰਾਡ ਆ ਤੇ ਜੀ। ਤੁਸੀਂ ਇਹ ਤੁਹਾਨੂੰ ਇਮੀਗ੍ਰੇਸ਼ਨ ਦੀ ਸਿਟੀਜ਼ਨਸ਼ਿਪ ਦੇ ਵਿੱਚ ਪ੍ਰੋਬਲਮ ਆ ਸਕਦੀ ਆ ਅਗਰ ਆਡਿਟ ਹੋ ਗਏ ਤਾਂ। ਸਭ ਤੋਂ ਮਾੜੀ ਗੱਲ ਇਹ ਆ ਵੀ ਇੱਕ ਟਰੇਸੀ ਦੇ ਵਿੱਚ ਬੀਬੀ ਹੋਰ ਖਬਰਾਂ ਆ ਰਹੀਆਂ, ਫ੍ਰਿਜ਼ਨੋ ਦੇ ਵਿੱਚ ਇੱਕ ਬੰਦਾ ਉਹਦਾ ਇਲੈਕਸ਼ਨ ਵੀ ਲੜਦਾ ਰਿਹਾ ਤੇ 300 500 ਤੋਂ ਲੈ ਕੇ 2,000 ਡਾਲਰ ਲੈ ਕੇ ਆਪਣੇ ਬਜ਼ੁਰਗਾਂ ਦੀਆਂ ਐਪਲੀਕੇਸ਼ਨਾਂ ਭਰਦੇ ਰਹੇ ਪਏ ਜੀ ਤੁਹਾਨੂੰ 16,000 ਡਾਲਰ ਮਿਲ ਜਾਣਾ ਗੌਰਮੈਂਟ ਵੱਲੋਂ। ਸਾਰੀਆਂ ਗਲਤ ਈਮੇਲ ਸੈੱਟ ਕਰਕੇ ਪਈ ਜੀ ਇਹ ਕੰਮ ਕਰਦੇ ਸੀ ਲੇ ਆਫ ਹੋ ਗਏ ਤੇ ਉਹ ਤਾਂ ਅਨਪਲਾਇਮੈਂਟ ਲੈ ਲਓ। ਅਮਰੀਕਾ ਦੇ ਵਿੱਚ ਅਨਪਲਾਇਮੈਂਟ ਤੁਹਾਨੂੰ ਤਦੇ ਮਿਲਣੀ ਆ ਜੇ ਤੁਸੀਂ ਕੰਮ ਕਰਦੇ ਸੀ, ਲੇ ਆਫ ਹੋ ਗਏ ਤੁਸੀਂ ਟੈਕਸ ਫਾਈਲ ਕਰਦੇ ਸੀ, ਠੀਕ ਹੈ ਕਿ ਨਹੀਂ। ਸੋ ਉਹ ਪੂਰੀ ਝੂਠ ਇਨਫੋਰਮੇਸ਼ਨ ਦੇ ਕੇ, ਕਿਉਂਕਿ ਕਿਸੇ ਨੂੰ ਪਤਾ ਨਹੀਂ, ਬਜ਼ੁਰਗਾਂ ਨੂੰ ਪੜ੍ਹਨਾ ਨਹੀਂ ਆਉਂਦਾ, ਇੱਕ ਦੂਜੇ ਦੇ ਲਾਗੇ ਸੁਣ ਪਿੱਛੇ ਕੇ ਵੀ ਲੱਗ ਦੇਖੋ ਕੇ। ਜੀ ਉਹ ਵੀ 16,000 ਮਿਲ ਗਿਆ, ਅਸੀਂ ਵੀ ਲੈ ਲਈਏ ਅਸੀਂ ਲੈ ਲਈਏ। ਹੁਣ ਸਾਰੇ ਕਾਲਾਂ ਕਰਦੇ ਵੀ ਕੀ ਕਰੀਏ। ਇਹ ਵੀ ਖਬਰ ਆਈ ਆ ਵੀ ਕਿਸੇ ਨੇ ਅਨਪਲਾਇਮੈਂਟ ਆਫਿਸ ਕਾਲ ਕੀਤੀ ਸੀ, ਉਹ ਕਹਿੰਦੇ ਵੀ ਅਸੀਂ ਵਾਪਸ ਨਹੀਂ ਪੈਸੇ ਲੈ ਸਕਦੇ, ਪਰ ਅਸੀਂ ਵੀ ਟਰਾਈ ਕੀਤੀ ਆ। ਅੱਜ ਦੀ ਰਿਪੋਰਟ ਆ ਕੈਲੀਫੋਰਨੀਆ ਡਿਪਾਰਟਮੈਂਟ ਆਫ ਜਿਹੜੀ ਅਨਪਲਾਇਮੈਂਟ ਆ, ਕਹਿੰਦੇ ਵੀ 1,000 ਵਾਰੀ ਜੇ ਕਾਲ ਕਰੋ ਤਾਂ ਇੱਕ ਕਾਲ ਲੱਗਦੀ ਆ ਉਹਨਾਂ ਦੀ। ਇੰਨਾ ਬੁਰਾ ਹਾਲ ਹੈਗਾ ਆ। 2 ਵੀਕਾਂ ਲਈ ਉਹਨੇ ਆਲਰੇਡੀ ਜਿਹੜੀਆਂ ਨਵੀਆਂ ਐਪਲੀਕੇਸ਼ਨਾਂ ਲੈਣੀਆਂ ਬੰਦ ਕਰ ਦਿੱਤੀਆਂ। ਰੀਸੈਟ ਟਾਈਮ ਜਿਹੜਾ ਉਹਨਾਂ ਨੇ ਜਿਹੜਾ ਉਹ ਰੱਖਿਆ ਹੋਇਆ। ਸੋ ਇਹ ਬਹੁਤ ਵੱਡਾ ਜਿਹੜਾ ਫਰਾਡ ਹੋਇਆ। ਸਭ ਤੋਂ ਜਿਹੜੀ ਗਲਤੀ ਉਹਨਾਂ ਲੋਕਾਂ ਦੀ ਆ ਜਿਨ੍ਹਾਂ ਨੇ ਪੈਸੇ ਲੈ ਕੇ ਗਲਤ ਐਪਲੀਕੇਸ਼ਨਾਂ ਭਰੀਆਂ ਹੈਗੀਆਂ। ਸੋ ਅਨਫੋਰਚੂਨੇਟ ਪਾਰਟ ਇਹ ਆ ਵੀ 90% ਆਪਣੇ ਲੋਕਾਂ ਨੂੰ ਇਹ ਪਤਾ ਨਹੀਂ ਵੀ ਜਿਹੜੀ ਇਹ ਅਨਪਲਾਇਮੈਂਟ ਮਨੀ ਹੈ ਟੈਕਸੇਬਲ ਆ। ਜਦੋਂ ਤੁਹਾਨੂੰ 16,000 ਜਾਂ 14,000 ਕੋਈ ਵੀ ਮਿਲਿਆ ਹੈਗਾ ਆ, ਇਹਦੇ ਤੇ ਤੁਹਾਨੂੰ ਟੈਕਸ ਫਾਈਲ ਕਰਨਾ ਪੈਣਾ ਨੈਕਸਟ ਈਅਰ। ਜੇ ਟੈਕਸ ਨਹੀਂ ਫਾਈਲ ਕਰੋਗੇ ਫਿਰ IRS ਦੀ ਚਿੱਠੀ ਜਾਣੀ ਆ। ਹੁਣ ਕੀ ਆ ਵੀ ਬਹੁਤ ਸਾਰੇ ਕਈ ਬਜ਼ੁਰਗ ਜਿਹੜੇ ਕਾਉਂਟੀ ਦਾ ਫ੍ਰੀ ਮੈਡੀਕਲ ਲੈਂਦੇ ਆ, ਬੰਦ ਹੋ ਜਾਣੇ ਆ। ਉਹ ਮੈਡੀਕਲ ਤੁਹਾਡਾ ਬੰਦ ਹੋਣਾ, ਕਿਉਂਕਿ ਜੇ ਤੁਹਾਡੇ ਅਕਾਊਂਟ 'ਚ 2,000 ਡਾਲਰ ਤੋਂ ਵੱਧ ਆ ਤਾਂ ਤੁਸੀਂ ਲੀਗਲੀ ਮੈਡੀਕਲ ਨਹੀਂ ਲੈ ਸਕਦੇ ਹੈਗੇ। ਸੋ ਇਹਦੇ ਕਿੰਨੇ ਜ਼ਿਆਦਾ ਕੌਨਸੀਕੁਐਂਸਿਸ ਆ। ਸਿਟੀਜ਼ਨ ਬਣਨ ਦੇ ਵਿੱਚ ਪ੍ਰੋਬਲਮ, ਪੋਲੀਟੀਕਲ ਅਸਾਈਲਮ ਤੋਂ ਗ੍ਰੀਨ ਕਾਰਡ ਤੁਸੀਂ ਇੰਨੀ ਜ਼ਿਆਦਾ ਵੀ ਪਹਿਲੀ ਗੱਲ ਤਾਂ ਇਹ ਆ ਵੀ ਤੁਸੀਂ ਸੋਚੋ ਵੀ ਕੋਈ ਫ੍ਰੀ 'ਚ ਕਿੱਦਾਂ ਪੈਸੇ ਦੇ ਸਕਦਾ। ਤੁਸੀਂ ਦੇਖੋ ਵੀ ਜੇ ਤੁਸੀਂ ਕਦੀ ਕੰਮ ਨਹੀਂ ਕੀਤਾ, ਦੇਖੋ ਅਨਇੰਪਲੋਇਮੈਂਟ ਉਹਨਾਂ ਦੇ ਲਈ ਸੀਗੀ। ਤੁਸੀਂ ਪਹਿਲਾਂ ਵੀ ਨਹੀਂ ਸੀ ਕੰਮ ਕਰ ਰਹੇ, ਹੁਣ ਵੀ ਨਹੀਂ ਕੰਮ ਕਰ ਰਹੇ। ਕੋਵਿਡ ਦਾ ਤੁਹਾਡੇ ਕੰਮ ਦੇ ਉੱਤੇ ਤੇ ਕਿਸੇ ਤਰੀਕੇ ਦਾ ਉਹਦਾ ਅਸਰ ਨਹੀਂ ਰਿਹਾ, ਤੁਸੀਂ ਕਦੀ ਕੰਮ ਨਹੀਂ ਕੀਤਾ। ਤੇ ਤੁਸੀਂ ਜਦੋਂ ਝੂਠ ਭਰ ਕੇ ਉਹ ਤੁਸੀਂ ਘਲ ਦਊਂਗੇ ਤਾਂ ਫਿਰ ਉਹਦੇ ਥੱਲੇ ਸਾਈਨ ਕਰਨੇ ਪੈਂਦੇ ਆ। ਫਿਰ ਤੁਸੀਂ ਸਾਈਨ ਵੀ ਕੀਤੇ ਆ ਜਾਂ ਸਰਟੀਫਾਈ ਕੀਤਾ ਆ ਵੀ ਹਾਂ ਜੀ ਮੇਰਾ ਵਾਕਿਆ ਹੀ ਜਿਹੜੀ ਜੌਬ ਜਿਹੜੀ ਉਹ ਛੁੱਟ ਗਈ ਆ, ਜਾਂ ਮੈਂ ਸੈਲਫ ਇੰਪਲੋਇਡ ਸੀਗਾ ਤੇ ਇਹ ਚੀਜ਼ ਜਿਹੜੀ ਉਹ ਵਾਪਰ ਗਈ ਆ ਤੇ ਇਹਦੇ ਕਰਕੇ ਮੇਰਾ ਬਿਜ਼ਨਸ ਜਿਹੜਾ ਉਹ ਬੰਦ ਹੋ ਗਿਆ ਜਾਂ ਠੱਪ ਹੋ ਗਿਆ ਆ। ਉਹ ਚੀਜ਼ਾਂ ਕਰਨ ਦੇ ਚੱਕਰ ਦੇ ਵਿੱਚ ਜੇ ਤੁਸੀਂ ਇਹ ਕੁਛ ਕਰ ਬੈਠੇ ਆ ਤੇ ਕਹਿ ਲਓ ਵੀ ਇਸ ਫਰਾਡ ਦੇ ਭਾਗੀਦਾਰ ਤੁਸੀਂ ਇਸ ਦੇ ਵਿੱਚ ਬਣ ਜਾਂਦੇ ਆ, ਭਾਈਵਾਲ ਬਣ ਜਾਂਦੇ ਆ ਤੇ ਉਹ ਪ੍ਰੋਬਲਮ ਆ ਸਕਦੀ ਹੈ। ਦੇਖੋ ਡਿਪਾਰਟਮੈਂਟ ਆਫ ਜਿਹੜੀ ਹੋਮਲੈਂਡ ਸਿਕਿਉਰਿਟੀ ਇਮੀਗ੍ਰੇਸ਼ਨ ਦੇ ਉਹਨਾਂ ਦੇ ਕੋਲ ਤਾਂ ਵਕਤ ਨਹੀਂ ਹੈਗਾ ਵੀ ਉਹ ਸਾਰੇ ਜਾਣਿਆਂ ਨੂੰ ਜਿਹੜਾ ਉਹ ਦੇਖਣਗੇ, ਪਰ ਇਹ ਆ ਵੀ ਕੁਛ ਨਾ ਕੁਛ ਜਾਣੇ ਤਾਂ ਜਿਹੜੇ ਰਗੜ ਹੋਣੇ ਹੀ ਹੋਣੇ ਆ ਇਸ ਮਾਮਲੇ ਦੇ ਵਿੱਚ। ਆਲਰੇਡੀ ਜਿੱਦਾਂ ਤੁਹਾਨੂੰ ਦੱਸਿਆ ਵੀ ਕੈਲੀਫੋਰਨੀਆ ਦੀ ਪੁਲਿਸ ਨੇ 44 ਬੰਦੇ ਜਿਹੜੇ ਆ ਇਹ ਬੈਵਰਲੀ ਹਿਲਸ ਦੇ ਵਿੱਚੋਂ ਗ੍ਰਿਫਤਾਰ ਕੀਤੇ ਜਿਹੜੇ ਕਿ ਇਹ ਅਨਇੰਪਲੋਇਮੈਂਟ ਦਾ ਫਰਾਡ ਕਰਦੇ ਪਏ ਸੀਗੇ। ਸੋ ਇਹ ਬਹੁਤ ਖਤਰਨਾਕ ਚੀਜ਼ ਆ। ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਤੁਹਾਡੇ ਤਾਂ ਜਿਹੜੇ ਖਾਸ ਕਰਕੇ ਬਜ਼ੁਰਗ ਆ ਵੀ ਤੁਹਾਡੀ ਤਾਂ ਸਿਹਤ ਦੇ ਉੱਤੇ ਹੀ ਇਸ ਦਾ ਡਾਇਰੈਕਟ ਜਿਹੜਾ ਅਸਰ ਆ ਉਹ ਹੋ ਜਾਣਾ। ਮੈਡੀਕਲ ਤੁਹਾਡਾ ਜਿਹੜਾ ਉਹ ਲੈਪਸ ਕਰ ਸਕਦਾ, ਬੰਦ ਹੋ ਸਕਦਾ ਆ। ਜਦੋਂ ਉਹਨਾਂ ਨੇ ਕਿਹਾ ਵੀ ਤੁਹਾਡੀ ਤਾਂ 15-16,000 ਡਾਲਰ ਤਨਖਾਹ ਜਿਹੜੀ ਇਸ ਵਾਰ ਪਿਛਲੇ ਦੀ ਬਣ ਗਈ, ਤੁਸੀਂ ਐਲੀਜੀਬਿਲਟੀ ਕ੍ਰਾਈਟੀਰੀਆ 'ਚੋਂ ਜਿਹੜੇ ਉਹ ਮੈਡੀਕਲ ਵਾਲੀ ਜਿਹੜੀ ਆ ਉਹਦੇ ਤੋਂ ਬਾਹਰ ਹੋ ਜਾਣੇ ਆ। ਹੋ ਸਕਦਾ ਵੀ ਕਈਆਂ ਦੇ ਜਿਹੜੇ ਨਿਆਣੇ ਆ ਉਹ ਫਾਈਨੈਂਸ਼ੀਅਲ ਏਡ ਲੈਂਦੇ ਹੋਣਗੇ, ਉਹਨਾਂ ਦੀ ਇਨਕਮ ਜਦੋਂ 15-16,000 ਦੋ ਜਾਣਿਆਂ ਦੇ ਭਰ ਕੇ ਜੇ ਦੋਨੇ 32,000 ਕਰਤੀ, ਉਹਨਾਂ ਦੀ ਫਾਈਨੈਂਸ਼ੀਅਲ ਏਡ ਜਿਹੜੀ ਉਹ ਬੰਦ ਹੋ ਸਕਦੀ ਆ। ਹੋਰ ਜਿਹੜੀ ਕਿਸੇ ਤਰੀਕੇ ਦੀ ਤੁਹਾਨੂੰ ਰਾਹਤ ਮਿਲਦੀਆਂ ਸੀਗੀਆਂ ਇਸ ਚੀਜ਼ ਨੂੰ ਲੈ ਕੇ, ਉਹਦੇ ਵਿੱਚ ਕਿੰਨਾ ਜਿਹੜਾ ਉਹ ਨੁਕਸਾਨ ਜਿਹੜਾ ਉਹ ਤੁਹਾਨੂੰ ਇਸ 'ਤੇ ਹੋ ਸਕਦਾ ਆ। ਇਹ ਨਹੀਂ ਆ ਵੀ ਇਹ ਡਾਲਰ ਮਿਲ ਗਏ ਆ ਤੇ ਹੁਣ ਵੀ ਇਹ ਬਸ ਹੁਣ ਇੱਕ ਵਾਰੀ ਗ੍ਰਾਂਟ ਜਿਹੜੀ ਮਿਲ ਗਈ। ਇਹ ਤੁਹਾਨੂੰ ਜਿੱਦਾਂ ਦੱਸਿਆ ਆ ਇਹ ਟੈਕਸੇਬਲ ਇਨਕਮ ਆ, ਇਹ ਸ਼ੋਅ ਕਰਨੀ ਪੈਂਦੀ ਆ। ਇਹ ਅਨਇੰਪਲੋਇਮੈਂਟ ਵਾਲੀ ਜਿਹੜੀ ਚੀਜ਼ ਆ ਇਹ ਦੇਖੋ ਜਿਹਦਾ ਤਾਂ ਲੀਗਲ ਕੇਸ ਹੈਗਾ, ਜਿਨ੍ਹਾਂ ਨੇ ਕੰਮ ਕਰਦੇ ਸੀਗੇ ਤੇ ਉਹਨਾਂ ਦੇ ਕੰਮ ਛੁੱਟ ਗਏ ਤੇ ਉਹ ਇਹਦੇ ਕਰਕੇ ਜਿਹੜੇ ਛੁੱਟੇ ਆ ਉਹ ਤਾਂ ਇਸ ਦੇ ਵਿੱਚ ਐਲੀਜੀਬਲ ਹੈਗੇ ਆ। ਤੇ ਜਿਹੜੇ ਧੱਕੇ ਦੇ ਨਾਲ ਹੀ ਆਪਣੇ ਆਪ ਨੂੰ ਐਲੀਜੀਬਲ ਇਸ ਦੇ ਵਿੱਚ ਕਰਾ ਲਿਆ ਤੇ ਉੱਤੋਂ ਸਭ ਤੋਂ ਵੱਡੇ ਜਿਹੜੇ ਬੰਦੇ ਉਹ ਖਰਾਬ ਨਿਕਲੇ ਜਿਨ੍ਹਾਂ ਨੇ ਗਲਤ ਇਨਫੋਰਮੇਸ਼ਨ ਦੇ ਕੇ ਲੋਕਾਂ ਨੂੰ ਆਪਣੀਆਂ ਗੱਲਾਂ 'ਚ ਪਾ ਕੇ
ਆਪਣੇ ਚੰਦ ਕੇ ਜਿਹੜੇ ਕੁਝ ਡਾਲਰ ਜਿਹੜੇ ਉਹ ਬਣਾਉਣ ਦੇ ਲਈ ਤੁਹਾਨੂੰ ਜਿਹੜਾ ਉਹ ਰਗੜ ਛੱਡਿਆ ਆ। ਪਹਿਲੀ ਗੱਲ ਤਾਂ ਕੋਈ ਵੀ ਬੰਦਾ ਤੁਹਾਡੀ ਜਿਹੜੀ ਆ ਅਨਪਲਾਇਮੈਂਟ ਦੀ ਐਪਲੀਕੇਸ਼ਨ ਭਰਨ ਲਈ ਲੀਗਲੀ ਪੈਸੇ ਨਹੀਂ ਲੈ ਸਕਦਾ, ਤੁਸੀਂ ਕੈਸ਼ ਪੈਸੇ ਦੇਈ ਜਾਂਦੇ ਆ ਉਹਨਾਂ ਨੂੰ, ਹਨਾ। ਸੋ ਇਹ ਬਹੁਤ ਵੱਡੀ ਫਰਾਡ ਹੋ ਰਿਹਾ। ਇਹ ਹਰਜੋਤ ਸਿੰਘ ਜੀ ਮੈਨੂੰ ਤਾਂ ਉਹ ਸਕੈਮ ਯਾਦ ਆਉਂਦੇ ਆ ਜਿੱਦਾਂ ਲੋਕਾਂ ਨੂੰ ਕਾਲਾਂ ਨਹੀਂ ਆਉਂਦੀਆਂ ਸੀਗੀਆਂ ਵੀ ਤੁਹਾਡੀ ਲਾਟਰੀ ਨਿਕਲੀ ਆ ਤੇ $4000 ਦਿਓ ਤਾਂ ਲੱਖ ਡਾਲਰ ਜਿਹੜਾ ਤੁਹਾਨੂੰ ਘੱਲ ਦਿੰਦੇ। ਲੋਕਾਂ ਨੂੰ ਇਹ ਸਕੈਮ ਸਮਝ ਹੀ ਨਹੀਂ ਆਇਆ ਵੀ ਇਹੀ ਗੱਲ ਹੋ ਗਈ, ਕੋਈ ਨਹੀਂ ਜੀ ਤੁਹਾਨੂੰ $16,000 ਦਾ ਚੈੱਕ ਜਿਹੜਾ ਅਨਇੰਪਲੋਇਮੈਂਟ ਵਾਲਾ ਤੁਹਾਨੂੰ ਦਵਾ ਦਿੰਦੇ ਆ ਤੇ ਤੁਸੀਂ ਸਾਨੂੰ $2000 ਜਿਹੜਾ ਉਹ ਤੁਸੀਂ ਦੇ ਦਿਓ। ਲੋਕ ਜਿੱਥੇ ਤੁਸੀਂ ਕਦੀ ਕੰਮ ਨਹੀਂ ਕੀਤਾ ਤੇ ਤੁਸੀਂ ਉਸ ਤੋਂ ਬਾਅਦ ਦੇ ਵਿੱਚ ਡਾਲਰ ਜਿਹੜੇ ਉਹ ਤਿਆਰ ਰਹੇ ਹੋ ਲੈ ਰਹੇ ਹੋ, ਉਹ ਵੀ ਫੈਡਰਲ ਮਨੀ ਸਟੇਟ ਮਨੀ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਝੂਠ ਬੋਲ ਕੇ ਲੈਂਦੇ ਆ, ਉਹ ਬਹੁਤ ਵੱਡਾ ਕ੍ਰਾਈਮ ਹੁੰਦਾ ਆ। ਬੰਦੇ ਕੁਛ ਡਾਲਰਾਂ ਦੇ ਉੱਤੇ ਫਸ ਜਾਂਦੇ ਆ। ਉਹਦੇ ਨਾਲ ਜਿਹੜੇ ਅਟਰਨੀ ਸੀਗੇ ਆਏ ਆਪਣੇ ਇਮੀਗ੍ਰੇਸ਼ਨ ਦੇ ਜੇਟੇਡ ਕੀ ਨਾ, ਉਹਨਾਂ ਨੇ ਦੱਸਿਆ ਸੀ ਕਿਸੇ ਨੇ ਇੰਸ਼ੋਰੈਂਸ ਕਾਰ ਦੀ ਇੰਸ਼ੋਰੈਂਸ ਦੇ $100-150 ਦਾ ਜਿਹੜਾ ਉਸਨੇ ਘਪਲਾ ਕੀਤਾ ਸੀ ਤੇ ਉਹਦੀ ਮੁਸ਼ਕਿਲ ਆ ਗਈ ਸੀ ਇਮੀਗ੍ਰੇਸ਼ਨ ਦੇ ਕੇਸ ਦੇ ਵਿੱਚ। ਇਹ ਬਹੁਤ ਵੱਡੀਆਂ ਪ੍ਰੋਬਲਮਸ ਦੇ ਵਿੱਚ ਤੁਸੀਂ ਫਸ ਸਕਦੇ ਆ ਇਸ ਦੇ ਕਰਕੇ। ਜੇ ਤੁਹਾਡਾ ਵੀ ਕੋਈ ਸੁਜੈਸ਼ਨ ਆ, ਤੁਹਾਡਾ ਕੁਐਸਚਨ ਆ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-5200 ਤੇ 408-272-5200। ਜ਼ਰੂਰੀ ਨਹੀਂ ਤੁਸੀਂ ਆਪਣਾ ਨਾਮ ਦੱਸਣਾ, ਤੁਹਾਨੂੰ ਕੁਐਸਚਨ ਆ ਤੇ ਤੁਸੀਂ ਕਾਲ ਕਰ ਸਕਦੇ ਹੋ। ਦੇਖੋ ਵੀ ਐਡਾ ਵੱਡਾ ਇਹ ਆਪਣੀ ਕਮਿਊਨਿਟੀ, ਅਸੀਂ ਕਾਹਤੇ ਇਹ ਇਸ਼ੂ ਲੈ ਕੇ ਆ ਰਹੇ ਆ, ਇਹ 2-4-10 ਬੰਦਿਆਂ ਨੇ ਨਹੀਂ ਲਿਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਲਿਆ। ਇਹ ਮਿਲੀਅਨਸ ਆਫ ਡਾਲਰ ਦਾ ਆਲਰੇਡੀ ਫਰਾਡ ਇਸ ਆਪਣੀ ਕਮਿਊਨਿਟੀ ਦੇ ਵਿੱਚ ਜਿਹੜਾ ਇਸ ਹਿਸਾਬ ਦੇ ਨਾਲ ਹੋ ਚੁੱਕਾ ਹੋਇਆ। ਸੋ ਇਹ ਇਕੱਲਾ ਆਪਾਂ ਇਹ ਨਹੀਂ ਕਹਿੰਦੇ ਵੀ ਪੰਜਾਬੀਆਂ ਨੇ, ਹੋਰ ਕਮਿਊਨਿਟੀਆਂ ਨੇ ਵੀ ਕੀਤਾ, ਪਰ ਆਪਣਿਆਂ ਦਾ ਜ਼ਿਆਦਾ ਪਤਾ। ਜੀ ਸਾਨੂੰ ਕੰਸਰਨ ਇਹ ਆ ਵੀ ਬਹੁਤ ਸਾਰਿਆਂ ਦੀ ਸਾਨੂੰ ਸਾਰਿਆਂ ਨੂੰ ਇਮੀਗ੍ਰੇਸ਼ਨ ਦੀ ਪ੍ਰੋਬਲਮ ਹੁੰਦੀ ਆ, ਰਾਈਟ। ਸੋ ਜਿਹੜਾ ਪੈਂਡੈਮਿਕ ਅਨਪਲਾਇਮੈਂਟ ਅਸਿਸਟੈਂਸ ਸੀਗੀ ਫੈਡਰਲ ਗਵਰਨਮੈਂਟ ਦੀ $2.2 ਟ੍ਰਿਲੀਅਨ ਦਾ ਰਿਲੀਫ ਪੈਕੇਜ ਸੀਗਾ ਜੀ, ਉਹਦੇ ਵਿੱਚ ਬਹੁਤ ਵੱਡਾ ਫਰਾਡ ਹੋਇਆ। ਇਸੇ ਕਰਕੇ ਉਹਨਾਂ ਨੇ ਕੈਲੀਫੋਰਨੀਆ ਨੂੰ ਵੀ ਕਿਹਾ ਵੀ ਤੁਹਾਡੀ ਸਟੇਟ 'ਚ ਸਭ ਤੋਂ ਜ਼ਿਆਦਾ ਫਰਾਡ ਹੋਇਆ, ਤੇ ਕੈਲੀਫੋਰਨੀਆ ਨੇ ਹੀ ਇਸੇ ਕਰਕੇ ਹੁਣ 2 ਵੀਕ ਦੇ ਲਈ ਜਿਹੜੀਆਂ ਨਵੀਆਂ ਐਪਲੀਕੇਸ਼ਨਾਂ ਬੰਦ ਕੀਤੀਆਂ ਸੀ। ਕਹਿੰਦੇ ਵੀ ਮੈਸਿਵ ਐਲੀਗੇਸ਼ਨਸ ਆਫ ਫਰਾਡ ਹੈ ਫੋਰਸਡ ਕੈਲੀਫੋਰਨੀਆ ਟੂ ਟੈਂਪਰੇਰੀਲੀ ਸਟਾਪ ਪੇਇੰਗ ਨਿਊ ਅਨਪਲਾਇਮੈਂਟ ਬੈਨੀਫਿਟ ਕਲੇਮਸ। ਜੀ ਆਪਣੇ ਨਾਲ ਕੁਝ ਕਾਲਰ ਜਿਹੜੇ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਜਿਹੜੇ ਹੋਏ ਨੇ ਜੀ ਆਪਣੇ ਨਾਲ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ, ਤੁਸੀਂ ਮੇਰ ਕਰੇ ਪਾਸੀ ਜਾਗਦੇ ਨਹੀਂ। ਮੈਂ ਥੋੜਾ ਜਿਹਾ ਐਡ ਕਰਨਾ ਚਾਹੁੰਦਾ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਜਿਹੜੀ ਇਹਨਾਂ ਬੰਦਿਆਂ ਨੇ ਇਹ ਅਨਪਲਾਇਮੈਂਟ ਲਈ ਆ, ਉਹਨਾਂ ਨੂੰ 1099 ਆਉਣੇ ਬਾਅਦ ਵਿੱਚ, ਤੇ ਉਹਨਾਂ ਬੱਚਿਆਂ ਦੇ ਜਿਹੜਾ ਏਡ ਮਿਲਦੀ ਉਹ ਵੀ ਬੰਦ ਹੋਣੀ ਆ। ਇੱਥੇ ਬਸ ਨਹੀਂ ਬੰਦ ਨਹੀਂ, ਉਹਦੇ ਅਸਰ ਹੋ ਸਕਦਾ। ਬਿਲਕੁਲ ਜੀ, ਬਿਲਕੁਲ। ਹਾਂਜੀ, ਉਹ ਅਸਰ ਹੋਣਾ ਹੀ, ਕਿਉਂਕਿ ਜਿਹੜੇ ਬੱਚੇ ਹੁਸ਼ਿਆਰ ਹੈ ਜੋ ਹੈ ਨਾ ਸਕਾਲਰਸ਼ਿਪ ਵਾਸਤੇ ਭਰਦੇ ਆ, ਤੇ ਉਹ ਉਹਨਾਂ ਦੀ ਮਾਪਿਆਂ ਦੀ ਇਨਕਮ ਪੁੱਛਦੇ ਆ ਜੀ। ਜਦੋਂ ਉਹ ਉਹਨਾਂ ਦੀ ਲਿਮਟ ਤੋਂ ਜ਼ਿਆਦਾ ਉਹਨਾਂ ਸਕਾਲਰਸ਼ਿਪ ਉਹਨਾਂ ਨੂੰ ਮਿਲਣੀ ਨਹੀਂ ਹੈ। ਉਹ ਬਿਲਕੁਲ ਇਹ ਤੇ ਬਹੁਤ ਵੱਡਾ ਅਸਰ ਪੈਣਾ ਹੈ। ਮੈਂ ਐਡ ਕਰਨਾ ਮੰਗਦਾ, ਬਾਕੀ ਤੁਸੀਂ ਕਵਰ ਕਰਤਾ ਸਾਰਾ। ਧੰਨਵਾਦ ਸਤਨਾਮ ਸਿੰਘ ਜੀ, ਧੰਨਵਾਦ। ਬਿਲਕੁਲ। ਸੋ ਬਿਲਕੁਲ ਇੱਕ ਜਿਹੜਾ ਮੇਨ ਰੀਜ਼ਨ ਮੈਂ ਦੱਸ ਰਿਹਾ ਸੀ ਮੈਡੀਕਲ ਇੰਸ਼ੋਰੈਂਸ ਦਾ, ਬਹੁਤ ਸਾਰੇ ਜਿਹੜੇ ਬਜ਼ੁਰਗ ਆ ਉਹ ਕਾਉਂਟੀ ਦੀ ਫ੍ਰੀ ਮੈਡੀਕਲ ਲੈਂਦੇ ਆ ਕਿਉਂਕਿ ਇਨਕਮ ਨਹੀਂ ਕੋਈ ਹੈਗੀ। ਸੋ ਜਦੋਂ ਤੁਸੀਂ ਹੁਣ ਟੈਕਸ ਫਾਈਲ ਕਰਨਾ ਆ, ਤੁਹਾਡੀ ਬੈਂਕ 'ਚ ਇੰਨੇ ਪੈਸੇ ਆ ਗਏ, ਉਹਦਾ ਕੀ ਬਣੂਗਾ, ਕਿਉਂਕਿ ਉਹਨਾਂ ਨੂੰ ਉਹ ਚਾਹੀਦੀ ਆ। ਸੋ ਜਿਨ ਤੁਹਾਤੋਂ $400 $500 ਲੈ ਕੇ ਕਰ ਲਿਆ ਤੁਹਾਡੀ ਭਾਰਤੀ ਐਪਲੀਕੇਸ਼ਨ, ਅਗਲਾ ਤਾਂ ਚੁੱਪ ਕਰਕੇ ਕੈਸ਼ ਲੈ ਕੇ ਘਰ ਬਹਿ ਗਿਆ, ਤੇ ਅਗਲੇ ਦੂਜੇ ਬੰਦਿਆਂ ਦੀ ਜਿਹੜੀ ਪੂਰੀ ਲਾਈਫ ਜਿਹੜੀ ਆ ਕਈਆਂ ਦੀ ਮੈਸਅਪ ਹੋਣੀ, ਪੂਰਾ ਭਵਿੱਖ ਪੂਰੇ ਪਰਿਵਾਰ ਦੇ ਵਿੱਚ। ਤੁਸੀਂ ਦੇਖੋ ਵੀ ਹੁਣ ਅਗਲਿਆਂ ਨੂੰ ਨੀਂਦ ਆਉਂਦੀ ਹੋਣੀ ਆ ਜਦੋਂ ਇਹ ਚੀਜ਼ ਪਤਾ ਲੱਗਦੀ ਆ ਵੀ ਇੱਦਾਂ ਹੋ ਗਿਆ ਆ। ਨਾਲੇ ਤੁਸੀਂ ਦੇਖੋ ਵੀ ਜਿਹੜੇ ਬੰਦੇ ਤੁਹਾਡੀ ਭਰ ਰਹੇ ਆ ਤੁਹਾਨੂੰ ਐਪਲੀਕੇਸ਼ਨ ਨਹੀਂ ਦਿਖਾ ਰਹੇ ਵੀ ਕੀ ਉਸ ਦੇ ਵਿੱਚ ਭਰਿਆ ਆ। ਇੱਕ ਬੰਦੇ ਨੇ ਔਨ ਏਅਰ ਆ ਕੇ ਆਪਣੇ ਦੱਸਿਆ ਵੀ ਉਹ ਕਹਿੰਦੇ ਵੀ ਜਦੋਂ ਉਹਨਾਂ ਨੂੰ ਕਾਲ ਆਈ ਉਹਨਾਂ ਨੇ ਪੁੱਛਿਆ ਵੀ ਇਹਦੇ ਵਿੱਚ ਕੋਈ ਫਰਾਡ ਤਾਂ ਨਹੀਂ, ਉਹ ਕਹਿੰਦੇ ਜੀ ਨਹੀਂ ਆ, ਤੇ ਬਾਅਦ 'ਚ ਕਹਿੰਦੇ ਜਦੋਂ ਮੈਂ ਪਤਾ ਕੀਤਾ ਤੇ ਉਹਨਾਂ ਨੇ ਝੂਠ ਬੋਲਿਆ ਸੀਗਾ ਵੀ ਮੈਂ ਕੰਮ ਕਰਦਾ ਸੀ, ਕੰਮ ਤੋਂ ਲਿਆ, ਇੱਥੇ ਆ ਕੇ ਦੱਸ ਕੇ ਗਿਆ, ਰੇਡੀਓ ਤੇ ਔਨ ਏਅਰ ਆ ਕੇ ਦੱਸ ਕੇ ਗਏ ਆ। ਸੋ ਇਹ ਝੂਠ ਬੋਲ ਕੇ ਕੀਤਾ ਆ। ਉਹਨਾਂ ਲੋਕਾਂ ਦਾ ਪਰਦਾਫਾਸ਼ ਕਰੋ ਤੁਰੰਤ, ਜਿਨ੍ਹਾਂ ਨੂੰ ਪਤਾ ਆ ਜਲਦੀ ਤੋਂ ਜਲਦੀ ਇਹਨਾਂ ਲੋਕਾਂ ਦੱਸਣਾ ਚਾਹੀਦਾ, ਬਿਲਕੁਲ ਕੰਪਲੇਂਟ ਕਰਨੀ ਚਾਹੀਦੀ ਆ। ਇਹ ਤੇ ਤੁਹਾਡੇ ਵਰਗਿਆਂ ਨੂੰ ਪਤਾ ਨਹੀਂ ਇਹਨਾਂ ਨੇ ਕਿੰਨਿਆਂ ਨੂੰ ਫਸਾ ਜਾਣਾ। ਕਿੰਨੀਆਂ ਕਾਲਾਂ ਰਾਜਕਨਵੀਰ ਸਿੰਘ ਜੀ ਆਈਆਂ, ਕੋਈ ਟ੍ਰੇਸੀ ਮੰਟੀਕੇ ਏਰੀਆ ਤੋਂ ਸੈਂਕੜਿਆਂ ਦੀ ਸੰਖਿਆ, ਜੀ $16,000 ਮਿਲਦਾ, 3,000 ਮੰਗਦੇ ਆ, 2,000 ਅਸੀਂ ਕਰ ਲਈਏ। ਕਈਆਂ ਨੇ ਐਕਚੁਅਲੀ ਉਹ ਨਹੀਂ ਕੀਤਾ ਸੀ, ਦੱਸਦੇ ਨਹੀਂ ਸੀ, ਤੇ ਬਾਅਦ ਚ ਦੱਸਦੇ ਆ ਨਾ। ਹੁਣ ਪ੍ਰੋਬਲਮ ਆਣੀ ਆ। ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਅੱਜ ਇੱਕ ਜਿਹੜੀ EDD ਦੀ ਸਟ੍ਰਾਈਕ ਟੀਮ ਆ ਉਹਨਾਂ ਨੂੰ ਕਿਹਾ ਵੀ ਇਨਵੈਸਟੀਗੇਟ ਕਰੋ ਵੀ ਐਲੀਗੇਸ਼ਨ ਬਹੁਤ ਫਰਾਡ ਦੀਆਂ, ਬਹੁਤ ਜ਼ਿਆਦਾ। ਆਪਾਂ ਕੱਲੇ ਆਪਣੀ ਕਮਿਊਨਿਟੀ ਨਹੀਂ ਗੱਲ ਕਰਦੇ,
ਹੋਰਨਾਂ ਦੇ ਵਿੱਚ ਵੀ ਜੇ ਆਪਣੇ ਨੂੰ ਪਤਾ ਤੇ ਬਾਕੀਆਂ ਨੇ ਵੀ ਕੀਤਾ ਹੀ ਹੋਣਾ। ਜੀ। ਤੁਸੀਂ ਜਿਹੜੇ ਕਰ ਰਹੇ ਆ ਉਹਨਾਂ ਦਾ ਤੁਰੰਤ ਜਿਹੜਾ ਆ ਪੁਲਿਸ ਨੂੰ ਜਿਹੜਾ ਕੰਪਲੇਂਟ ਕਰੋ, ਇਹ ਪਤਾ ਲੱਗੇ ਫਰਾਡ ਜਿਹੜੇ ਉਹ ਕਰ ਰਹੇ ਆ। ਅਜਿਹੇ ਬੰਦੇ ਅੰਦਰ ਜਾਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਸਬਕ ਸਿੱਖੂਗਾ ਵੀ ਇਹ ਕੀ ਕਰਦੇ ਆ। ਹੁਣ ਦੇਖੋ ਇਲੈਕਸ਼ਨਾਂ ਵੀ ਕਈ ਲੜੀ ਜਾਂਦੇ, ਕਈ ਕੁਛ ਕਰੀ ਜਾਂਦੇ ਆ, ਕੋਈ ਕੁਛ ਕਰੀ ਜਾਂਦੇ ਆ। ਜਿਹੜੇ ਇਸ ਟਾਈਮ ਵੱਖ-ਵੱਖ ਥਾਵਾਂ ਦੇ ਉੱਤੇ ਖੜੇ ਆ, ਇਹਨਾਂ ਨੂੰ ਵੀ ਜਿਹੜਾ ਪ੍ਰੈਸ਼ਰਾਈਜ਼ ਕਰੋ ਵੀ ਬੰਦੇ ਜਿਹੜੇ ਜਿੰਨੇ ਵੀ ਇੱਕ ਹਿਸਾਬ ਨਾਲ ਡਿਫਾਲਟਰ ਬੰਦੇ ਹੀ ਆ, ਵੀ ਟੋਟਲੀ ਇਹਨਾਂ ਨੇ ਜਿਹੜਾ ਕਈ ਵਾਰੀ ਬੰਦਾ ਜਿਹਨੂੰ ਨਹੀਂ ਇੰਗਲਿਸ਼ ਆਉਂਦੀ ਉਹਨੂੰ ਪਤਾ ਨਹੀਂ ਪਿਆ, ਉਹਨੂੰ ਕਹਿੰਦੇ ਜੀ ਗਵਰਨਮੈਂਟ ਦੇ ਰਹੀ ਤੁਹਾਨੂੰ $16,000, ਅਸੀਂ $2,000 ਲੈਣਾ ਤੇ ਤੁਹਾਡੀ ਐਪਲੀਕੇਸ਼ਨ ਭਰ ਦੇਣੀ। ਦੱਸੋ ਏਦਾਂ ਤਾਂ ਇਹ ਇੰਡੀਆ 'ਚ ਹੁੰਦਾ, ਇੱਥੇ ਥੋੜ੍ਹਾ ਹੁੰਦਾ ਵੀ ਉੱਥੇ ਵੀ ਨਹੀਂ ਹੁੰਦਾ। ਚਲੋ ਜੀ ਆਪਣੀਆਂ ਨੇ ਮੱਝਾਂ ਦਾ ਲੋਨ ਲੈ ਲਿਆ ਵੀ ਚਲੋ ਮੱਝਾਂ ਬਾਅਦ 'ਚ ਮਰੀਆਂ ਦਿਖਾਤੀਆਂ ਹਨਾ ਜੀ। ਘਪਲਾ ਕਰੋਗੇ ਫਸੂਗੇ। PPP ਲੋਨ ਵਾਲੇ ਕਿੰਨੇ ਫਸੇ ਨੇ। ਸੋਹੀ ਜੀ ਆਪਣੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਰੇਡੀਓ ਦੇ ਉੱਪਰ ਇੰਨੀ ਜਾਣਕਾਰੀ ਦਿੰਦੇ ਆ ਸਾਡੀ ਕਮਿਊਨਿਟੀ ਨੂੰ। ਪਰ ਇਹ ਲੈਕ ਆਫ ਨੌਲੇਜ ਆ ਭਾਜੀ, ਨਹੀਂ ਲੋਕਾਂ ਨੂੰ ਪਤਾ ਲੱਗਦਾ ਕਿ ਅਸੀਂ ਇਹ ਜੋ ਮਤਲਬ ਕਿ ਭਰਦੇ ਪਏ ਆ ਜਾਂ ਸਾਨੂੰ ਪੈਸਿਆਂ ਦੇ ਲਈ। ਮੈਂ ਟੈਕਸਸ ਤੋਂ ਬੋਲਦਾ। ਟੈਕਸਸ ਦੇ ਵਿੱਚ ਇੱਥੇ ਇਦਾਂ ਦੇ ਬੰਦੇ ਆ ਜਿਹੜੇ ਬੰਦੇ ਡਰਾਈਵਿੰਗ ਕਰਦੇ ਨੇ, ਉਹਨਾਂ ਨੂੰ 2% ਲੈ ਕੇ 6-6 ਹਜ਼ਾਰ ਉਹਨਾਂ ਨੇ PP ਲੋਨ ਵੀ ਦਵਾਇਆ ਤੇ 20-20 ਹਜ਼ਾਰ SBO ਤੋਂ ਲੋਨ ਵੀ ਦਵਾਇਆ ਜੀ। ਤੇ ਉਹ ਸਾਰਾ ਫਰਾਡ ਆ। ਉਹਨਾਂ ਨੇ ਵਿਚਾਰਿਆਂ ਨੇ ਫਸਣਾ। ਤੇ ਤੁਸੀਂ ਬਹੁਤ ਵਧੀਆ ਗੱਲ ਕਰਦੇ ਆ, ਇਹ ਉਹਨਾਂ ਦੀ ਕੰਪਲੇਂਟ ਕਰਨੀ ਚਾਹੀਦੀ ਹੈ। ਸਾਡੇ ਤਾਂ ਇੱਥੇ ਅਰੋੜਾ, ਅਸੀਂ ਤਾਂ ਉਹਦੀ ਕੰਪਲੇਂਟ ਕਰਾਂਗੇ ਇੱਥੇ ਟੈਕਸਸ ਦੇ ਵਿੱਚ। ਉਹਨੇ ਏਦਾਂ ਲੋਕਾਂ ਨੂੰ ਬਰਗਲਾ ਕੇ 2-2% ਲੈ ਕੇ ਗਲਤ ਡਾਕੂਮੈਂਟੇਸ਼ਨ ਭਰ ਕੇ ਜਿਹੜਾ। ਸੋ ਇਹ ਬੜੀ ਦੇਖੋ, ਇਹ ਗੱਲ ਤੁਹਾਡੀ ਬਿਲਕੁਲ ਭਾਜੀ ਸਹੀ ਆ ਵੀ ਆਪਣੇ ਬੰਦੇ ਅਵੇਅਰ ਨਹੀਂ ਹੈਗੇ, ਉਹ ਵਿਚਾਰਿਆਂ ਨੂੰ ਪਤਾ ਨਹੀਂ ਹੈਗਾ। ਤੇ ਪਰ ਜਿਹੜਾ ਬੰਦਾ ਇਦਾਂ ਪੈਸੇ ਲੈ ਕੇ ਗਲਤ ਐਪਲੀਕੇਸ਼ਨਾਂ ਭਰ ਰਿਹਾ ਨਾ, ਉਹ ਬੰਦਾ ਪੂਰਾ ਰਿਸਪੌਂਸੀਬਲ ਹੈ। ਪਰ ਗੱਲ ਤਾਂ ਇਹ ਨਾ ਵੀ ਹੁਣ ਜੇ ਕੋਈ ਬੰਦਾ ਉਹਦਾ ਇਮੀਗ੍ਰੇਸ਼ਨ ਦੀ ਕੱਲ ਨੂੰ ਪ੍ਰੋਬਲਮ ਆਣੀ ਆ, ਅਗਲਿਆਂ ਨੇ ਇਹ ਥੋੜ੍ਹਾ ਪੁੱਛਣਾ, ਅਗਲੇ ਕਹਿਣਾ ਵੀ ਐਪਲੀਕੇਸ਼ਨ ਤਾਂ ਤੇਰੀ ਆ ਉੱਤੇ, ਹਨਾ ਸਾਰੀ ਇਨਫੋਰਮੇਸ਼ਨ। ਸਰ ਉਹਨਾਂ ਨੇ ਸਾਈਨ ਵੀ ਨਹੀਂ ਉਹ ਬੰਦਿਆਂ ਤੋਂ ਕਰਾਉਂਦੇ, ਸਾਈਨ ਵੀ ਕਿਉਂਕਿ ਕੰਪਿਊਟਰਾਈਜ਼ਡ ਸਾਈਨ ਆ, ਉੱਥੇ ਨਾਮ ਲਿਖ ਦਿੰਦੇ ਆ। ਨਾਮ ਲਿਖ ਦਿੰਦੇ ਆ ਬਿਲਕੁਲ, ਕਿਉਂਕਿ ਆਨਲਾਈਨ ਹੀ ਸਭ ਕੁਝ ਹੋ ਰਿਹਾ ਅੱਜ ਕੱਲ੍ਹ ਜੀ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਤੁਸੀਂ ਦੇਖੋ ਵੀ ਇਹ ਆਪਾਂ ਕੈਲੀਫੋਰਨੀਆ ਪਤਾ ਸੀ, ਹੁਣ ਟੈਕਸਸ ਦਾ ਦੱਸ ਕੇ ਹਟਿਆ ਵੀ ਉੱਥੇ ਆਹ ਚੀਜ਼ ਜਿਹੜੀ ਉਹ ਚੱਲ ਰਹੀ ਹੈ। ਉਹਦਾ ਬੰਦੇ ਦਾ ਨਾਮ ਵੀ ਦੱਸ ਗਏ। ਤੇ ਚਲੋ ਅਸੀਂ ਇਹ ਨਹੀਂ ਕਹਿਣਾ ਚਾਹੁੰਦੇ, ਪਰ ਪਲੀਜ਼ ਜਿਹੜਾ ਵੀ ਕੋਈ ਇਦਾਂ ਦਾ ਕੰਮ ਕਰਦਾ ਭਾਈ, ਆਪਣੀ ਕਮਿਊਨਿਟੀ ਨੂੰ ਨਾ ਕਿਸੇ ਦਾ ਬੇੜਾ ਗਰਕ ਕਰੋ। ਇਹ ਜੇ ਆਪਾਂ ਹੋਰ ਫਰਾਡਾਂ ਦੀ ਗੱਲ ਕਰਦੇ ਆ ਨਾ, ਇੱਥੇ ਭਈ IRS ਦੀ ਆਉਂਦੀ ਆ, ਸੋਸ਼ਲ ਸਿਕਿਉਰਿਟੀ ਦੀ ਆਉਂਦੀ ਆ, ਤਾਂ ਸ਼ਰੇਆਮ ਆਪਣੇ ਕਰੀ ਜਾਂਦੇ ਫਰਾਡ ਇੱਥੇ ਹੀ ਆ। ਤੁਸੀਂ ਦੇਖੋ ਵੀ ਉਹ ਬੰਦੇ ਨਾ ਆਪਣਾ ਨਾਮ ਦੱਸ ਰਹੇ ਆ ਤੁਹਾਨੂੰ, ਨਾ ਤੁਹਾਨੂੰ ਦੱਸ ਰਹੇ ਵੀ ਕਿਹੜੀ ਐਪਲੀਕੇਸ਼ਨ। ਹੁਣ ਬਜ਼ੁਰਗ ਬੰਦਾ 17 ਸਾਲਾਂ ਦਾ, ਉਹਨੂੰ ਈਮੇਲ ਨਹੀਂ ਪਤਾ, ਕੋਈ ਲੈਣਾ ਨਹੀਂ ਦੇਣਾ ਨਹੀਂ, ਵੀ ਤੁਹਾਨੂੰ ਚੈੱਕ ਆ ਜਾਣੇ ਹਨਾ, ਚੈੱਕ ਤੁਹਾਡੇ ਜਾਂ ਕਾਰਡ ਤੁਹਾਡੇ ਅਕਾਊਂਟ 'ਚ ਜਮ੍ਹਾਂ ਹੋਣੇ। ਜਿਹਨੇ ਕੰਮ ਕੀਤਾ ਸੀ, ਜਿਹਨੂੰ ਭਰਨੀ ਨਹੀਂ ਸੀ ਆਉਂਦੀ, ਕੋਈ ਉਹਦੀ ਮਦਦ ਕਰ ਰਿਹਾ, ਉਹ ਵੱਖਰੀ ਗੱਲ ਆ। ਜਿਹਨੇ ਕਦੀ ਕੰਮ ਹੀ ਨਹੀਂ ਕੀਤਾ, ਤੁਸੀਂ ਉਹਨੂੰ ਝੂਠ ਬੋਲ ਕੇ ਵੀ ਇਹ ਕੰਮ ਕਰਦੇ ਸੀ, ਲੇ ਆਫ ਹੋ ਗਏ ਸੀ, ਇਹ ਹੋ ਗਿਆ, ਇਹ ਬਹੁਤ ਕੰਮ ਖਰਾਬ ਆ। ਕਰਨੈਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਤੁਸੀਂ ਸਾਨੂੰ ਜਾਣਕਾਰੀ ਦਿੰਦੇ ਆ, ਪਰ ਕਈਆਂ ਨੂੰ ਨਹੀਂ ਪਤਾ। ਜੇ ਤੁਸੀਂ ਪਹਿਲਾਂ ਵੀ ਦੱਸਦੇ ਸੀ 1099 ਨਾ ਲਓ, W ਲਓ, ਉਹਦੇ ਨਾਲ ਅਨਪਲਾਈ ਉਸ ਬੰਦੇ ਨੂੰ ਲੱਗ ਸਕਦੀ ਆ ਜਿਹੜਾ ਕੰਮ ਕਰਦਾ, ਕੰਮ ਕਰਕੇ ਆਪਣੇ ਟੈਕਸ ਕਟਾਉਂਦਾ। ਇਹਦੇ ਵਿੱਚ 2 ਟੈਕਸ ਹੁੰਦੇ ਆ, ਇੱਕ ਫੈਡਰਲ ਦਾ, ਇੱਕ ਸਟੇਟ ਦਾ ਜੀ। ਤੇ ਜਿਹੜੇ ਮਾਲਕ ਆ ਉਹਨਾਂ ਨੇ ਵੀ ਜਿੰਨਾ ਸਾਡੇ ਕੋਲੋਂ ਕੱਟਦੇ ਆ, ਜੇ 7.5% ਕੱਟਣ, ਮਾਲਕਾਂ ਨੂੰ ਵੀ ਜਮ੍ਹਾਂ ਕਰਾਉਣਾ ਪੈਂਦਾ। ਬਿਲਕੁਲ ਉਹ ਜਿਹੜਾ ਕੁਆਟਰ ਉਹਨਾਂ ਨੂੰ ਫੈਡਰਲ ਨੂੰ ਤੇ ਸਟੇਟ ਨੂੰ ਭਰਨਾ ਪੈਂਦਾ, ਉਹ ਬੰਦਾ ਅਨਪਲਾਈ ਲੈ ਸਕਦਾ। ਅੱਜ ਤੋਂ ਕੁਝ ਸਾਲ ਪਹਿਲਾਂ ਕਈਆਂ ਨੇ ਬੇ ਏਰੀਏ ਤੋਂ ਆ ਕੇ ਗਲਤ ਚਿਕਾਂ ਬਣਵਾਈਆਂ, ਯੂਬਾ ਸਿਟੀ ਗਲਤ ਜਗ੍ਹਾ ਬਣਾ ਕੇ ਹੀ ਸਾਨੂੰ ਅਨਪਲਾਈ ਲੱਗ ਜਾਊਗੀ। ਤੇ ਅਨਪਲਾਈ ਲੱਗਣ ਦੇ ਨਾਲ ਉਹਨਾਂ ਨੂੰ ਪੁੱਛਿਆ ਤੁਸੀਂ ਕੰਮ ਕਿੱਥੇ ਕੀਤਾ, ਕਿਹੜਾ ਕੰਮ ਕੀਤਾ, ਕਦੋਂ ਕੀਤਾ। ਜਦੋਂ ਬੰਦੇ ਨੂੰ ਕਿਸੇ ਨੇ ਕੰਮ ਨੂੰ ਪਤਾ ਹੀ ਨਹੀਂ ਹੈਗਾ, ਇਹ ਤੀਜ ਟੁੱਟਦੇ ਕਿਹੜੇ ਮਹੀਨੇ ਟੁੱਟਦੇ ਆ, ਫਰੂਣੀ ਕਿਹੜੇ ਮਹੀਨੇ ਹੁੰਦੀ ਆ, ਦਿਨ ਕਿਹੜੇ ਮਹੀਨੇ ਹੁੰਦੀ ਆ, ਉਹ ਫਸ ਗਏ। ਉਹਨੇ ਫਿਰ ਉਹਨਾਂ ਨੇ ਪੁੱਛ ਕਿਉਂ ਮਾਲਕਾਂ ਨੇ ਕੁਆਟਰ ਭਰਿਆ ਹੁੰਦਾ, ਮਾਲਕਾਂ ਦਾ ਤਾਂ ਇਨਫੋਰਮੇਸ਼ਨ ਪਹਿਲਾਂ ਹੀ ਉਹਨਾਂ ਦੇ ਕੋਲ ਹੁੰਦੀ ਆ, ਉਹ ਮਾਲਕਾਂ ਨੂੰ ਵੀ ਜੇਲ੍ਹ ਹੋ ਗਈ ਆ ਰਹਿੰਦੇ ਆ। ਤੇ ਜਿੱਦਾਂ ਤੁਸੀਂ ਦੱਸਦੇ ਆ, ਗਲਤ ਕੰਮ ਨਾ ਕਰੋ ਪਲੀਜ਼। ਆਪਣੀ ਕਮਿਊਨਿਟੀ ਬਦਨਾਮ ਹੁੰਦੀ ਆ, ਆਪਣੀ ਕਮਿਊਨਿਟੀ ਨੂੰ ਉੱਚਾ ਚੁੱਕਣ ਲਈ ਗਲਤ ਕੰਮ ਨਹੀਂ ਕਰਨਾ ਚਾਹੀਦਾ। ਵਾਹਿਗੁਰੂ ਜੀ ਕੀ ਫਤਿਹ। ਇਹ ਦੇਖੋ, ਕੁਛ $1000 ਦੇ ਲਾਲਚ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਦਾ, ਸਾਰਿਆਂ ਦਾ ਭਵਿੱਖ ਤੇ ਕਮਿਊਨਿਟੀ ਦਾ ਨਾਮ ਜਿਹੜਾ ਉਹ ਬਦਨਾਮ ਕਰਨ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ। ਐਕਸਪੋਜ਼ ਕਰਨੇ ਚਾਹੀਦੇ ਆ, ਇਹ ਸਾਡੇ ਵੱਲੋਂ ਬੇਨਤੀ ਆ।
ਜਿਨ੍ਹਾਂ ਨੂੰ ਪਤਾ ਆ ਵੀ ਉਹ ਕਿਹੜੇ ਲੋਕ ਨੇ, ਉਹਨਾਂ ਨੂੰ ਐਕਸਪੋਜ਼ ਕਰੋ, ਉਹਨਾਂ ਦੇ ਬਾਰੇ ਦੱਸੋ, ਪੁਲਿਸ ਨੂੰ ਜਿਹੜੀ ਉਹ ਸ਼ਿਕਾਇਤ ਕਰੋ। ਇਹ ਬੰਦੇ ਅੰਦਰ ਜਾਣੇ ਚਾਹੀਦੇ, ਜ਼ਰੂਰੀ ਆ ਇਹ ਬੰਦੇ ਅੰਦਰ ਜਾਣ, ਇਹ ਸਬਕ ਤਾਂ ਆਉਣਾ ਆ। ਅਦਰਵਾਈਜ਼ ਜਿਹੜੇ ਝੂਠੀਆਂ ਜਿਹੜੀਆਂ ਭਰੀ ਜਾ ਰਹੇ ਆ ਨਾ, ਇਹ ਬਹੁਤ ਕੰਮ ਜਿਹੜਾ ਅਦਰਵਾਈਜ਼ ਖਰਾਬ ਕਰਨਗੇ, ਤੁਹਾਡੇ ਸਾਰਿਆਂ ਦੇ ਲਈ ਇਹ ਕੰਮ ਖਰਾਬ ਆ। ਇਹ ਨਾਲੇ ਜਿਹੜਾ ਸਹੀ ਹੁੰਦਾ, ਆਪਾਂ ਰੇਡੀਓ ਦੱਸਦੇ ਹਾਂ ਤੁਹਾਨੂੰ $1200 ਮਿਲਣਾ ਹਰ ਇੱਕ ਨੂੰ ਆਇਆ, ਕਿਸੇ ਦੇ ਹੀ ਐਪਲੀਕੇਸ਼ਨ ਦਾ ਕੋਈ ਪੈਸੇ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਰਾਈਟ? ਵੀ ਜੇ ਸਰਕਾਰ ਸਾਰਿਆਂ ਨੂੰ 16,000 ਦੇ ਰਹੀ ਆ ਤੇ ਫਿਰ ਬਾਕੀ ਮੂਰਖ ਨੇ ਜਿਹੜੇ ਭਰਦੇ ਨਹੀਂ ਪਏ, ਜਿਨ੍ਹਾਂ ਨੂੰ ਕਿਉਂ ਨਹੀਂ ਪਤਾ ਸਾਰੀ ਦੁਨੀਆ ਨੂੰ, ਹਨਾ। ਮਿਲੀਅਨਸ ਆਫ ਅਮਰੀਕਨ ਆ $1200 ਦੇਣ ਲੱਗਿਆ ਸਰਕਾਰ ਦੇ ਪੱਤੇ ਵਿਕ ਗਏ। ਤੁਸੀਂ ਦੇਖੋ ਵੀ ਕਿੰਨੇ ਨੋਟ ਉਹਨਾਂ ਨੂੰ ਨਵੇਂ ਛਾਪਣੇ ਪਏ ਕਿ ਤੇ ਫਿਰ ਜਾ ਕੇ $2.2 ਟ੍ਰਿਲੀਅਨ ਦਾ ਜਿਹੜਾ ਨਵਾਂ ਕੇਅਰਸ ਐਕਟ ਆ ਉਹ ਉਹਨਾਂ ਨੇ ਪੂਰਾ ਕੀਤਾ। $16,000 ਸਮਝ ਆਉਂਦੀ ਹੈ ਕਿ ਮੱਥੇ ਨੂੰ ਹੱਥ ਮਾਰ ਕੇ ਦੇਖੋ ਵੀ ਕੀ ਕਹਿੰਦੇ ਆ ਤੁਸੀਂ। ਅਗਲੇ ਕਾਲਰ ਨੇ ਪ੍ਰਗਟ ਸਿੰਘ ਜੀ, ਸਤਿ ਸ਼੍ਰੀ ਅਕਾਲ। ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਭ ਨੂੰ, ਤੇ ਤੁਹਾਡਾ ਧੰਨਵਾਦ ਜੀ ਜਿਹੜੀ ਤੁਸੀਂ ਇੱਕ ਮਿੰਟ ਦੀ ਜਾਣਕਾਰੀ ਤੇ ਇੰਨੀ ਸਮਝਦਾਰੀ ਘੋਟ ਪਾਉਂਦੇ, ਪਰ ਮੁਫ਼ਤ ਦੀ ਦਵਾਈ ਕੋਈ ਖਾਣ ਨੂੰ ਤਿਆਰ ਨਹੀਂ ਗਾ। ਚਲੋ ਕੋਈ ਨਹੀਂ, ਆਪਾਂ ਦੇ ਮੈਂ ਨਵਾਂ ਆਇਆ ਤੇ ਸਾਰੇ ਲੋਕਾਂ ਨੇ ਨਾ ਇੱਕੋ ਗੱਲ ਬਣਾਈ ਜੀ, ਗੁਰਦੁਆਰਿਓਂ ਮੁਫ਼ਤ ਦੇ ਸੈੱਲ ਫੋਨ ਮਿਲਦੇ ਆ ਜੀ। ਤੁਸੀਂ ਦੱਸੋ ਮੁਫ਼ਤ ਦੇ ਗੁਰਦੁਆਰਿਓਂ ਮਿਲਦੇ ਕਿ ਸਰਕਾਰ ਦਿੰਦੀ ਹੈ ਜੀ? ਸੋ ਬਿਲਕੁਲ ਉਹ ਸਰਕਾਰ, ਉਹ ਪ੍ਰੈਜ਼ੀਡੈਂਟ ਓਬਾਮਾ ਨੇ ਕੀਤੇ ਸੀਗੇ ਜੀ, ਬਿਲਕੁਲ। ਇੱਕ ਹੋਰ ਆ ਤੇ ਇੱਕ ਹੋਰ ਲਿਆ ਤੇ 2 ਨੰਬਰ ਰੱਖੇ। ਮੈਂ ਕਿਹਾ ਉਹ ਤੁਹਾਨੂੰ ਹੋ ਕੀ ਗਿਆ ਲੋਕੋ, ਤੁਹਾਨੂੰ ਹੋ ਕੀ ਗਿਆ? ਸਹੀ ਗੱਲ ਆ, ਮੁਫ਼ਤ ਦਾ ਮਿਲਦਾ ਹੀ ਗੁਰਦੁਆਰਿਓਂ। ਸੋ ਇਹ ਗੱਲ ਇਹ ਹੈ, ਤੁਹਾਡਾ ਧੰਨਵਾਦ ਕਰ ਲਈਏ ਜਿੰਨਾ ਓਨਾ ਹੀ ਥੋੜਾ। ਤੁਸੀਂ ਤੇ ਬਹੁਤ ਕੁੰਡਾ ਖੜਕਾਉਂਦੇ, ਪਰ ਜਾਗਦੇ ਰਹਿਣ ਵਾਸਤੇ ਲੋਕੀ ਤੇ ਹੋਏ ਘੇੜੇ। ਮੁਫ਼ਤ ਦੇ ਤੇ ਤੁਹਾਨੂੰ ਦੱਸਿਆ ਵੀ ਇਹਨਾਂ ਨੂੰ ਜੋ ਵੀ ਮਿਲ ਜੇ ਉਹ ਲੈਣ ਨੂੰ ਤਿਆਰ ਆ। ਮਾੜੀ ਗੱਲ ਹੈ। ਧੰਨਵਾਦ ਤੁਹਾਡਾ ਹੀ, ਚੜ੍ਹਦੀ ਕਲਾ ਚ ਰਹੋ ਜੀ। ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਜੇ ਨਹੀਂ, ਜਿਹੜਾ ਲੀਗਲ ਆ ਉਹ ਲੈਣਾ ਚਾਹੀਦਾ। ਜਿਸ ਤਰ੍ਹਾਂ ਪਿੱਛੇ $1200 ਫੈਡਰਲ ਗਵਰਨਮੈਂਟ ਨੇ ਦਿੱਤੇ, ਉਹ ਲੈਣੇ ਚਾਹੀਦੇ। ਠੀਕ ਆ, ਹਰ ਇੱਕ ਨੂੰ ਦਿੱਤੇ ਆ, ਉਹ ਨਹੀਂ ਕੋਈ ਉਹਦੇ ਚ ਕੋਈ ਸ਼ੱਕ ਨਹੀਂ। ਕੰਮ ਕਰਦੇ ਨਹੀਂ ਕਰਦੇ ਕੁਛ ਨਹੀਂ, ਤੁਸੀਂ ਇੱਥੇ ਰਹਿਣੇ ਹੁੰਦੇ ਚਾਹੀਦੇ, ਹਰ ਇੱਕ ਨੂੰ ਮਿਲੇ ਆ, ਰਾਈਟ? ਪਰ ਆਹ ਜਿਹੜਾ ਸ਼ਰੇਆਮ ਫਰਾਡ ਆ, ਸੋ ਆਪਾਂ ਵੀ ਟਰਾਈ ਕੀਤੀ ਆ ਕੈਲੀਫੋਰਨੀਆ ਅਨਪਲਾਇਮੈਂਟ ਆਫਿਸ ਕੰਟੈਕਟ ਕਰਨ ਦੀ, ਕਿਉਂਕਿ ਉਹਨਾਂ ਦਾ ਬਿਜ਼ੀ ਬਹੁਤ ਆ। ਤੇ ਜਿਹੜੀ EDD ਦੇ ਜਿਹੜੀ ਸਬ ਕਮੇਟੀ ਦੇ ਚੇਅਰਮੈਨ ਹੈਗੇ ਆ ਜਿਮ ਕੂਪਰ ਜੀ, ਉਹਨਾਂ ਨਾਲ ਹੁਣ ਆਪਾਂ ਕੰਟੈਕਟ ਕਰਾਂਗੇ, ਕਿਉਂਕਿ ਉਹਨਾਂ ਦੀ ਵੀ ਜਿਹੜੀ ਗਵਰਨਰ ਨੇ ਬਹੁਤ ਖਿਚਾਈ ਕੀਤੀ ਆ ਵੀ ਤੁਸੀਂ ਅਨਪਲਾਇਮੈਂਟ ਆਫਿਸ ਹੋ ਕੀ ਰਿਹਾ। ਉਧਰੋਂ ਫੈਡਰਲ ਗਵਰਨਮੈਂਟ ਕਹਿੰਦੀ ਆ ਵੀ ਸਭ ਤੋਂ ਜ਼ਿਆਦਾ ਪੈਸਾ ਕੈਲੀਫੋਰਨੀਆ ਦੇ ਵਿੱਚ ਚਲਾ ਗਿਆ, ਵੀ ਇਹ ਐਡਾ ਫਰਾਡ ਕਿੱਥੇ ਚਲਾ ਗਿਆ? ਮੋਸਟ ਪੋਪੂਲਰ ਸਟੇਟ ਆ, ਨੋ ਡਾਊਟ ਉਹ ਹੈਗਾ। ਪਹਿਲੋਂ ਇਹ ਕਦੀ ਕੰਮ ਨਹੀਂ ਕੀਤਾ ਇਹਨਾਂ ਨੇ, ਤੇ ਹੁਣ EDD ਦੀਆਂ ਭਾਜਣਾ ਪਈਆਂ। ਸਭ ਤੋਂ ਅਨਫੋਰਚੂਨੇਟ ਪਾਰਟ ਇਹ ਹੈ ਵੀ ਰਾਜਕਰਵੀਰ ਸਿੰਘ ਬੰਦੇ ਕਈਆਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੈ, ਹਨਾ। ਉਹ ਇੰਨੇ ਸੱਚੀ ਸੋਚ ਰਹੇ ਵੀ ਜਿੱਦਾਂ $1200 ਮਿਲਣਾ ਸੀ, ਵੀ $16,000 ਵੀ ਫੈਡਰਲ ਗਵਰਨਮੈਂਟ ਦੇ ਰਹੀ ਹੈ, ਉਦਾਂ ਹੀ ਜਿਹੜੀ ਉਹ ਕਿਤੇ ਦੇਈ ਜਾ ਰਹੀ ਹੈ। ਜ਼ਰੂਰ ਬਾਕੀਆਂ ਨੂੰ ਇਤਲਾਹ ਕਰ ਦਿਓ, ਦੱਸ ਦਿਓ ਵੀ ਕਿਤੇ ਐਵੇਂ ਬਾਅਦ ਦੇ ਵਿੱਚ ਜ਼ਿਆਦਾ ਨਾ ਰਗੜ ਹੋ ਜਿਓ। ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਰਪ੍ਰੀਤ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਹਰਪ੍ਰੀਤ ਥਿਆੜਾ ਬੋਲਦਾ ਯੂਬਾ ਸਿਟੀ ਤੋਂ। ਸਤਿ ਸ਼੍ਰੀ ਅਕਾਲ ਭਾਈ, ਮੈਂ ਦੱਸਣਾ ਚਾਹੁੰਦਾ ਸੀਗਾ ਵੀ ਕਿ ਇਹੀ ਫਰਾਡ ਨਹੀਂ ਚੱਲ ਰਿਹਾ। ਮੈਨੂੰ ਮੇਰੇ ਕਜ਼ਨ ਦੀ ਕਾਲ ਆਈ ਇੰਡੀਆ ਤੋਂ, ਉਹ ਕਹਿੰਦਾ ਵੀ ਥਿਆੜਾ ਬ੍ਰਦਰ ਐਕਸਪ੍ਰੈਸ ਟਰੱਕਿੰਗ ਕੰਪਨੀ ਆ, ਜਿਹੜੀ ਕਿ ਟਰੱਕਿੰਗ ਕੰਪਨੀ ਮੇਰੀ ਆ। ਅੱਛਾ ਜੀ। ਸਾਰੀ ਇਨਫੋਰਮੇਸ਼ਨ ਮੇਰੀ ਆ, ਉਹਨੇ ਆਨਲਾਈਨ ਤੋਂ ਕੱਢੀ ਆ। ਅੱਛਾ। ਉਹ ਲੋਕਾਂ ਨੂੰ ਦੱਸ ਰਹੇ ਆ ਵੀ ਯਾਨੀ ਕਿ ਤੁਹਾਨੂੰ ਅਸੀਂ ਅਮਰੀਕਾ ਦੇ ਵੀਜ਼ੇ ਆਇਓ ਆ ਚਲਾਉਣ ਦੇ ਲਈ। ਇਹ ਕਿਤੇ ਸੁਵਿਧਾ ਸੈਂਟਰ ਚਾਹੇ ਉੱਥੇ ਉਹਨਾਂ ਨੇ ਦਿੱਤੇ। ਹਾਂਜੀ, ਉਹਨੇ ਕਿਹਾ ਵੀ ਜਾਣੀ ਕਿ ਟਰੱਕਿੰਗ ਟਰੱਕ ਡਰਾਈਵਰਾਂ ਦੀ ਲੋੜ ਆ, ਤਾਂ ਅਮਰੀਕਾ ਤੋਂ ਵੀਜ਼ੇ ਆਇਓ ਤਾਂ ਥੋੜੇ ਪੈਸੇ, ਪਤਾ ਨਹੀਂ ਕਿੰਨੇ ਲੱਖ ਰੁਪਈਆ ਉਹਨਾਂ ਤੋਂ ਜਮ੍ਹਾਂ ਕਰਾਈ ਜਾਂਦੇ ਲੋਕਾਂ ਦੇ ਕੋਲੋਂ। ਬਹੁਤ ਹੀ ਮਾੜੀ ਗੱਲ ਆ, ਕਿਉਂਕਿ ਜਿਹੜੀ ਉਹ ਪਤਾ ਕੀਤਾ ਜਦੋਂ ਅਸੀਂ, ਉਹ ਬੰਦਾ ਵੀ ਕੋਈ ਚੰਡੀਗੜ੍ਹ ਦਾ ਤਾਂ ਹੈਗਾ ਵੀ ਕੋਈ ਸਾਊਥ ਇੰਡੀਅਨ ਆ। ਅੱਛਾ, ਤੁਹਾਡੀ ਇਨਫੋਰਮੇਸ਼ਨ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਗਲਤ ਯੂਜ਼ ਕਰਕੇ ਬਾਅਦ ਤੁਹਾਨੂੰ ਬਦਨਾਮ ਕਰਨਗੇ, ਤੁਹਾਨੂੰ ਫਸਾਉਣਗੇ। ਜਿਹੜੇ ਬਦਨਾਮ ਕਰਨਗੇ, ਕਿਉਂਕਿ ਮੈਂ ਤਾਂ ਤੁਹਾਨੂੰ ਨਾ ਭਾਜੀ ਇਮੀਗ੍ਰੇਸ਼ਨ ਜਿਹੜਾ ਕੈਲੀਫੋਰਨੀਆ ਡਿਪਾਰਟਮੈਂਟ ਆਫ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ, ਉਹਨਾਂ ਨੂੰ ਕੰਟੈਕਟ ਕਰਨਾ ਚਾਹੀਦਾ ਵੀ ਇਦਾਂ ਹੋ ਰਿਹਾ, ਮੇਰੀ ਕੰਪਨੀ ਦਾ ਨਾਂ ਯੂਜ਼ ਹੋ ਰਿਹਾ, ਨਹੀਂ ਤਾਂ ਕੱਲ ਨੂੰ ਤੁਹਾਨੂੰ ਵੀ ਪ੍ਰੋਬਲਮ ਆਊਗੀ। ਹਾਂਜੀ, ਉਹਨਾਂ ਨੂੰ ਮੈਂ ਕੰਟੈਕਟ ਕਰਨ ਦੀ ਟਰਾਈ ਕੀਤੀ ਹੈ, ਪਰ ਉਹਨਾਂ ਦਾ ਨੰਬਰ ਨਹੀਂ ਜਾ ਰਿਹਾ ਸੀਗਾ। ਨਹੀਂ, ਉਹ ਬਹੁਤ ਈਜ਼ੀ ਆ, ਹੋਮਲੈਂਡ ਸਿਕਿਉਰਿਟੀ ਵਾਲੇ ਝੱਟ ਚੱਕਦੇ ਫੋਨ, ਉਹ ਨਾ ਕਰੋ, ਉਹ EDD ਨਹੀਂ, ਉੱਤੇ ਤੁਸੀਂ ਗੂਗਲ ਸਰਚ ਕਰੋ, ਉਹ ਚੱਕੂਗੇ ਰਾਈਟ ਵੇ। ਜੀ ਜੀ ਬਿਲਕੁਲ ਡੈਫੀਨਿਟਲੀ। ਮੈਂ ਦੱਸਣਾ ਮੰਗਦਾ ਰੇਡੀਓ ਦੇ ਉੱਤੇ ਆ ਕੇ, ਮੈਂ ਕਿਹਾ ਵੀ ਕਿਸੇ ਵੀ ਆਪਣੇ ਭੈਣ ਭਰਾ ਨੇ ਪੈਸੇ ਦੇਣੇ ਤਾਂ ਉਹ ਇਸ ਫਰਾਡ ਦੇ ਵਿੱਚ ਨਾ ਫਸੇ। ਧੰਨਵਾਦ ਜੀ, ਥੈਂਕ ਯੂ ਵੀਰ ਜੀ ਦੱਸਣ ਦੇ ਲਈ। ਬਿਲਕੁਲ, ਅਮਰੀਕਾ ਵਾਲੇ ਇਦਾਂ ਕਦੀ ਟਰੱਕ ਡਰਾਈਵਰ ਹਾਇਰ ਕਰਦੇ ਸੁਣੇ ਨਹੀਂ ਆ ਵੀ ਇਸ ਤਰੀਕੇ ਦੇ ਨਾਲ। ਸਮਾਂ ਵੀ ਰਾਜਕਰਵੀਰ ਸਿੰਘ ਜੀ ਲੱਗੇ, ਪਲੀਜ਼ EDD ਤੇ ਹੀ ਗੱਲ ਕਰਿਓ, ਫਿਰ ਬਾਕੀ ਫਰਾਡ ਬਾਰੇ ਆਪਾਂ ਹੋਰ ਕਿਸੇ ਦਿਨ ਗੱਲਬਾਤ ਕਰ ਲਾਂਗੇ। ਅਮਰਿੰਦਰ ਜੀ ਆਪਣੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਆਪਣੇ ਨਾ ਲੋਕ ਜੀ ਕਦ ਟੈਕਸ ਫਾਈਲ ਕਰਨਾ ਹੁੰਦਾ ਉਦੋਂ ਤਾਂ ਹੱਥ ਪਿੱਛੇ ਖਿੱਚ ਲੈਂਦੇ ਨੇ, ਟੈਕਸ ਭਰਨ ਲੱਗੇ
ਤੇ ਹੁਣ ਕਦ ਟੈਕਸ ਵਾਲੇ ਪੈਸੇ ਮਿਲਣੇ ਨੇ ਤੇ ਸਭ ਮੂਹਰੇ ਹੋ ਕੇ ਲੈਣ ਲੱਗੇ ਹੋਏ ਨੇ। ਲੋਕਾਂ ਨੇ ਕਿਹੜੇ ਇੰਡੀਆ ਵਿੱਚ ਬੈਠੇ ਸੀਗੇ ਉਹਨਾਂ ਨੇ ਵੀ ਅਨਪਲਾਈਮੈਂਟ ਦੇ ਪੇਪਰ ਇੱਥੇ ਬੈਠ ਕੇ ਭਰੇ ਨੇ ਤੇ ਉਹ ਵੀ ਅਨਪਲਾਈਮੈਂਟ ਲੈਣ ਲੱਗੇ ਹੋਏ ਨੇ ਤੇ ਬੀਬੀਆਂ ਕਿਹੜੇ ਘਰੇ ਜਵਾਕ ਸਾਂਭਦੀਆਂ ਨੇ ਉਹਨਾਂ ਨੇ ਵੀ ਪੈਸੇ ਆਪਣੇ ਜਵਾਕ ਸਾਂਭਣ ਦੇ ਲਵਾਏ ਨੇ ਹੁਣ ਪੈਸੇ ਮਿਲਦੇ ਨੇ ਘਰ ਬੈਠਿਆਂ ਨੂੰ ਤੇ ਲੋਕਾਂ ਨੇ ਤਾਂ ਕੋਈ ਚੀਜ਼ ਛੱਡੀ ਨਹੀਂ ਹੈਗੀ। ਹਰੇਕ ਚੀਜ਼ ਦਾ ਨਜਾਇਜ਼ ਫਾਇਦਾ ਚੱਕਿਆ ਵਾ। SB ਲੋਨ ਲੈ ਕੇ ਲੋਕਾਂ ਨੇ ਆਪਣੇ ਬਿਜ਼ਨਸ ਤਾਂ ਕੀ ਸੈੱਟ ਕਰਨੇ ਸੀ, ਅੱਗੇ ਕੈਸ਼ ਟਰੱਕ ਚੱਕ ਕੇ ਖੜਾਏ ਹੋਏ ਨੇ। ਲੋਕਾਂ ਦੇ ਮਹੀਨਾ ਹੋ ਗਿਆ ਟਰੱਕ ਖੜਿਆਂ ਨੂੰ ਯਾਰਡ ਦੇ ਵਿੱਚ, ਹਜੇ ਤੱਕ ਉਹਨਾਂ ਨੂੰ ਡਰਾਈਵਰ ਨਹੀਂ ਮਿਲੇ। ਜੇ ਪੁੱਛਦੇ ਉਹਨਾਂ ਨੂੰ ਵੀ ਟਰੱਕ ਤੁਸੀਂ ਤੋਰਦੇ ਕਾਹਤੇ ਨਹੀਂ, ਜੇ ਤੋਰੋਗੇ ਤਾਂ ਹੀ ਤਾਂ ਪੈਸੇ ਕਮਾਓਗੇ। ਉਹ ਕਹਿੰਦੇ ਕੈਸ਼ ਲਏ ਹੋਏ ਨੇ, ਕੋਈ ਨਾ ਮਹੀਨਾ ਹੋਰ ਖੜ ਜਾਣਗੇ ਤੁਰ ਪੈਣਗੇ ਜੀ। ਲੋਕਾਂ ਦਾ ਪਤਾ ਹੀ ਨਹੀਂ ਹੈਗਾ ਜੀ, ਟੈਕਸ ਭਰ ਲੱਗੇ ਆਪਣੇ ਲੋਕ ਹੱਥ ਪਿੱਛੇ ਖਿੱਚ ਲੈਂਦੇ ਨੇ। ਇਹ ਨਹੀਂ ਪਤਾ ਇਹਨਾਂ ਨੂੰ ਵੀ ਆਪਣੇ ਤੇ ਹੀ ਬੋਝ ਪੈ ਰਿਹਾ ਹੈ ਸਾਰਾ। ਬਿਲਕੁਲ ਜੀ ਬਿਲਕੁਲ, ਆਪਣੇ ਤੇ ਗਾਂ ਸਾਡੀਆਂ ਜਨਰੇਸ਼ਨਾਂ ਤੇ ਬੱਚਿਆਂ ਤੇ ਪੈਣਾ ਆਉਣ ਵਾਲੇ ਟਾਈਮ ਤੇ। ਹੋਰ ਜੀ ਸਾਡੇ ਤਾਂ ਟੈਕਸ ਭਰ ਕੇ ਆਏ ਹੁੰਦਾ ਵੀ ਟੈਕਸ ਭਰੀਏ ਅੱਗੇ ਆਪਾਂ ਨੂੰ ਬੈਨੀਫਿਟ ਮਿਲਣਗੇ। ਜਿਹੜੇ ਲੋਕ ਟੈਕਸ ਨਹੀਂ ਭਰਦੇ ਉਹਨਾਂ ਨੇ ਸਭ ਨੂੰ ਵੱਧੇ ਪੈਸਿਆਂ ਦਾ ਨਜਾਇਜ਼ ਫਾਇਦਾ ਚੱਕਿਆ। ਬਿਲਕੁਲ ਜੀ ਬਿਲਕੁਲ, ਥੈਂਕ ਯੂ ਵੀਰ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਬਿਲਕੁਲ ਜੀ, ਸੋਸ਼ਲ ਸਿਕਿਉਰਿਟੀ ਦਾ ਪਤਾ ਨਹੀਂ ਆਉਣ ਵਾਲੇ ਸਮੇਂ ਤਾਈਂ ਜਦੋਂ ਆਪਾਂ ਰਿਟਾਇਰ ਹੋਣਾ ਹੈ ਵੀ ਉਦੋਂ ਕੁਝ ਬਚਣਾ ਆ ਕਿ ਨਹੀਂ ਬਚਣਾ, ਕੀ ਹੋਣਾ ਆ, ਉਹ ਤਾਂ ਚਲੋ ਬਾਅਦ ਦੀਆਂ ਗੱਲਾਂ ਆ। ਪਰ ਹਾਲ ਦੀ ਘੜੀ ਇਸ ਵਿਪਤਾ ਦਾ ਜਿਹੜਾ ਗਲਤ ਫਾਇਦਾ ਜਿਹੜਾ ਚਲੋ ਇਹ ਗੱਲ ਤਾਂ ਗਲਤ ਹੀ ਆ, ਪਰ ਕਿਸੇ ਦੀ ਜ਼ਿੰਦਗੀ ਖਰਾਬ ਹੋਣੀ, ਕਿਸੇ ਨੇ ਗ੍ਰੀਨ ਕਾਰਡ ਤੋਂ ਸਿਟੀਜ਼ਨ ਬਣਨਾ ਆ ਜਾਂ ਕਿਸੇ ਦਾ ਤੁਸੀਂ ਕਿੱਦਾਂ ਮਤਲਬ ਦੇਖੋ ਲੋਕਾਂ ਦੇ ਮਨਾਂ 'ਚ ਕੋਈ ਇਨਸਾਨੀਅਤ ਨਾਂ ਦੀ ਚੀਜ਼ ਹੀ ਨਹੀਂ ਹੈ। ਜਿਹੜੇ ਲੋਕਾਂ ਨੂੰ ਵਰਗਲਾ ਕੇ ਵੀ ਕੋਈ ਨਹੀਂ ਭਰ ਦੋ ਚਲੋ ਠੀਕ ਹੈ। ਜਿਹੜਾ ਬੰਦਾ ਦੂਜਾ ਲਾਲਚੀ ਆ ਉਹਨੂੰ ਜੇ ਤੁਸੀਂ ਸਮਝਾ ਦਿਓ ਤਾਂ ਜਿਹੜਾ ਪਿੱਛੇ ਵੀ ਹੱਥ ਖਿੱਚ ਲੈਂਦਾ ਆ ਵੀ ਨਹੀਂ ਯਾਰ ਮੈਨੂੰ ਮੇਰੇ ਜਿਹੜੇ ਭਵਿੱਖ ਨੂੰ ਰਿਸਕ ਹੈਗਾ ਆ ਵੀ ਮੈਂ 16,000 ਚੱਕਣਾ ਆ ਕਿ ਮੈਂ ਜਿਹੜਾ ਆ ਆਪਣੇ ਜਿਹੜੀ ਇਮੀਗ੍ਰੇਸ਼ਨ ਆ ਉਸ ਦੇ ਉੱਤੇ ਜਿਹੜੀ ਪਾਬੰਦੀ ਲਵਾਉਣੀ ਆ। ਸੋ ਉਹ ਉਸ ਚੀਜ਼ ਨੂੰ ਲੈ ਕੇ ਬੰਦਾ ਹੱਥ ਵੀ ਪਿੱਛੇ ਖਿੱਚ ਲੈਂਦਾ। ਪਰ ਜੇ ਕੋਈ ਸਹੀ ਇਨਫੋਰਮੇਸ਼ਨ ਹੋਵੇ, ਪਰ ਜੇ ਤੁਸੀਂ ਉਹਨੂੰ ਦੱਸ ਹੀ ਗਲਤ ਰਹੇ ਹੋ ਵੀ ਨਹੀਂ ਜੀ ਕੋਈ ਐਸੀ ਗੱਲ ਨਹੀਂ, ਕੋਈ ਫਰਾਡ ਨਹੀਂ, ਕੁਛ ਨਹੀਂ, ਬਾਅਦ 'ਚ ਤੁਸੀਂ ਗਲਤ ਇਨਫੋਰਮੇਸ਼ਨ ਉਹਦੇ ਨਾਲ ਜਿਵੇਂ ਫੈਡਰਲ ਗਵਰਨਮੈਂਟ ਦੇ ਰਹੀ ਆ, ਕਿੱਥੋਂ ਆ ਰਿਹਾ ਕਿ ਅਗਲਿਆਂ ਨੂੰ ਕੀ ਪਤਾ, ਬਹੁਤ ਮੈਜੋਰਟੀ ਤਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਵੀ EDD ਕੀ ਆ, ਫੈਡਰਲ ਗਵਰਨਮੈਂਟ ਤੋਂ ਕੀ ਆ, ਕਿਹੜਾ ਪੈਂਡੈਮਿਕ ਮਨੀ ਆ, ਕਿਹੜਾ ਕੀ ਆ। ਲੋਕ ਤਾਂ ਇਹੀ ਸੋਚਦੇ ਆ ਵੀ ਠੀਕ ਆ ਸਾਰਿਆਂ ਨੂੰ ਪੈਸੇ ਮਿਲ ਰਹੇ ਆ, ਠੀਕ ਆ ਲੈ ਲਓ ਹਨਾ। ਗੁਆਂਢੀਆਂ ਨੇ ਲੈ ਲਿਆ, ਹੁਣ ਆਪਾਂ ਕਦੇ ਪਿੱਛੇ ਰਹੀਏ, ਆਪਾਂ ਤੋਂ ਪਿੱਛੇ ਰਹਿ ਜਾਈਏ। ਸੁੱਚਾ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੇਰਾ ਕੁਐਸਚਨ ਹੈਗਾ ਵੀ ਮੈਂ ਕੰਮ ਕਰਦਾ, ਵੈਸੇ ਮੈਂ ਟੈਕਸ ਘਟਾਉਣਾ ਹਾਲੇ ਵੀ, ਵੈਸੇ ਮੈਂ ਬਾਹਰ ਚ ਲੈ ਲਈ ਸੀ ਤੇ ਥੋੜੀ ਜਿਹੀ ਪੈਨਸ਼ਨ, ਉਹ ਵੀ ਮੈਨੂੰ ਕੋਈ ਗਲਤ ਲੈ ਗਿਆ ਜਗ੍ਹਾ ਤੇ ਉੱਥੋਂ ਉਹਨੇ ਪੈਨਸ਼ਨ ਲਵਾਤੀ ਸੀ ਜੀ। ਤੇ ਹੁਣ ਮੈਂ ਟੈਕਸ ਫਾਈਲ ਕਰਦਾ ਤਾਂ ਉਹ ਵੀ ਪੇਪਰ ਨਾਲ ਲਾਉਣਾ। ਹੁਣ ਗੱਲ ਇਹ ਆ ਵੀ ਮੈਂ ਇੱਕ ਕਿਸੇ ਨੂੰ ਪਾਸਪੋਰਟ ਕਰਵਾਉਣਾ ਸੀ ਨਿਊ ਜੀ, ਉਹਦੇ ਪੇਪਰ ਲੈ ਗਿਆ ਹੋਗਾ 4-5 ਮਹੀਨੇ ਤੇ ਉਹਦੇ ਪੇਪਰ ਜਿਹੜੇ ਆ ਉਹ 2-3 ਵਾਰੀ ਪਹਿਲਾਂ ਤਾਂ ਫਾਈਲ ਮੁੜ ਕੇ ਆਈ ਪਈ, ਉਹਦੇ ਵਿੱਚ ਇੱਕ ਪੇਪਰ ਹੋਰ ਲੱਗਣਾ। ਅਸੀਂ ਨਾ ਭਾਜੀ ਅੱਜ ਪਾਸਪੋਰਟ ਵਾਲੀ ਨਹੀਂ, ਅੱਜ ਸਿਰਫ ਅਨਪਲਾਈਮੈਂਟ ਤੇ ਗੱਲ ਕਰ ਰਹੇ ਹਾਂ। ਹਾਂਜੀ ਅੱਛਾ, ਹਾਂਜੀ ਅਨਪਲਾਈਮੈਂਟ ਦੀ ਵੀ ਮੈਂ ਗੱਲ ਉਹੀ ਕਰਨ ਲੱਗਾ। ਉਹੀ ਕਰਿਓ ਕਿਉਂਕਿ ਬਾਕੀ ਫਿਰ ਆਪਾਂ ਹੋਰ ਕਿਸੇ ਦਿਨ ਕਰਾਂਗੇ। ਤੇ ਤੁਸੀਂ ਮੈਨੂੰ ਟਾਈਮ ਦੱਸ ਦਿਓ ਵੀ ਮੈਂ ਜਾਂ ਇੱਥੇ ਆ ਕੇ ਮੈਂ ਹੋਰ ਵੀ ਗੱਲ ਕਰਨੀ ਸੀ ਵੀ ਜਾਂ ਫਿਰ ਟੈਲੀਫੋਨ ਬਾਅਦ ਚ ਮੈਂ ਕਰਦਾ, ਬਾਅਦ ਚ ਕਾਲ ਕਰ ਲਓ, ਬਾਅਦ ਚ ਪਲੀਜ਼ ਕਰ ਲਓ ਕਾਲ। ਥੈਂਕ ਯੂ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ, ਸ਼ੁਕਰੀਆ ਜੀ। ਤੇ ਅਗਲੇ ਜਿਹੜੇ ਕਾਲਰ ਨੇ ਹਰਕੀਰਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰੇ ਮੈਂ ਪੁੱਛਣਾ ਸੀ, ਮੇਰੇ ਇੱਕ ਫਰੈਂਡ ਹੈ, ਉਹਨੇ ਨਿਊਯਾਰਕ ਤੋਂ ਨਾ ਜਿਸ ਤਰ੍ਹਾਂ ਮਤਲਬ ਅਨਇੰਪਲੋਇਮੈਂਟ ਅਪਲਾਈ ਕੀਤੀ ਤੇ ਕੰਮ ਕੈਲੀਫੋਰਨੀਆ 'ਚ ਕਰਦਾ ਪਰ ਉਹ 1099 ਕੰਮ ਹਲੇ ਵੀ ਇੱਥੇ ਕਰ ਰਿਹਾ 1099 ਤੋਂ। ਤੇ ਅਨਪਲਾਈਮੈਂਟ ਵੀ ਲੈ ਰਿਹਾ, ਅਨਇੰਪਲੋਇਮੈਂਟ ਵੀ ਲੈ ਰਿਹਾ। ਭਾਈ ਇਹ ਤਾਂ ਸ਼ਰੇਆਮ ਫਰਾਡ ਆ। ਤੁਸੀਂ ਅਨਪਲਾਈਮੈਂਟ ਵੀ ਲੈਣੇ ਤੇ ਦੇਖੋ ਜਿਹੜਾ PUA ਦੇ ਵਿੱਚ ਸੀਗਾ ਵੀ ਜੇ ਕੰਮ ਘਟਿਆ ਸੀਗਾ, ਜਿਹੜੇ ਸੈਲਫ ਇੰਪਲੋਇਡ ਸੀਗੇ ਉਹ ਐਲੀਜੀਬਲ ਤਾਂ ਹੋਏ ਸੀਗੇ ਅਨਇੰਪਲੋਇਮੈਂਟ ਦੇ ਲਈ। ਇਹ ਥੋੜਾ ਜਿਹਾ ਤੁਹਾਨੂੰ ਦੇਖਣਾ ਪੈਣਾ ਹੈ ਵੀ ਜੇ ਵਾਕਿਆ ਹੀ ਕੰਮ ਘਟਿਆ, ਕਿਉਂਕਿ ਉਹ ਚੀਜ਼ ਤੁਹਾਨੂੰ ਫਿਰ ਦਿਖਾਉਣੀ ਪੈਣੀ। ਜਿਹੜੀ ਪੈਨੇਡੈਮਿਕ ਅਨਇੰਪਲੋਇਮੈਂਟ ਅਸਿਸਟੈਂਸ ਜਿਹੜੀ ਸੈਲਫ ਇੰਪਲੋਇਡ ਦੇ ਲਈ ਕੈਲੀਫੋਰਨੀਆ ਨੇ ਜਿਹੜੀ ਕੀਤੀ ਸੀਗੀ, ਉਹਦੇ ਵਿੱਚ ਕੁਝ ਲੋਕ ਐਲੀਜੀਬਲ ਹੋਏ ਸੀਗੇ। ਸੋ ਪਹਿਲੀ ਗੱਲ ਤਾਂ ਰਾਜਕਨਵੀਰ ਸਿੰਘ ਜੀ ਇਹ ਆ ਵੀ ਦੇਖੋ ਕੰਮ ਉਹ ਕੈਲੀਫੋਰਨੀਆ ਕਰਦੇ ਆ, ਅਨਇੰਪਲੋਇਮੈਂਟ ਨਿਊਯਾਰਕ ਤੋਂ ਲੈ ਰਹੇ ਆ। ਉਹ ਤਾਂ ਗਲਤ ਆ। ਸੋ ਜਿੱਥੇ ਤੁਸੀਂ ਸਟੇਟ ਟੈਕਸ ਕਿੱਥੇ ਭਰਨਾ ਆ? ਹਾਂਜੀ ਉਹ ਟੈਕਸ ਵੀ ਨਿਊਯਾਰਕ ਹੀ ਭਰ ਰਹੇ, 1099 ਤੋਂ ਕਰ ਰਹੇ ਉਹ। ਅੱਛਾ, ਉਹ ਮਤਲਬ ਉਹਨਾਂ ਨੇ ਆਪਣਾ ਉੱਥੇ ਦਿਖਾਇਆ ਹੋਇਆ ਸੀਗਾ ਤੇ ਕੰਮ 40 ਘੰਟੇ ਕਰਦੇ ਆ ਹਰ ਵੀਕ। ਨਹੀਂ ਕੰਮ ਮਤਲਬ ਟਰੱਕਿੰਗ ਜੌਬ ਕਰਦੇ ਆ, ਟਰੱਕ ਚਲਾਉਂਦੇ। 40 ਘੰਟੇ ਤਾਂ ਹੁੰਦੇ ਹੀ ਆ ਫਿਰ ਵੀਕ ਦੇ ਜੀ। ਸੋ ਜੇ ਉਸ ਟਾਈਮ ਦੇ ਦੌਰਾਨ ਜਿਸ ਟਾਈਮ ਦੇ ਉੱਤੇ ਇਹਨਾਂ ਦਾ ਕੰਮ ਘਟਿਆ ਸੀ, ਜੇ ਉਸ ਟਾਈਮ ਦਾ ਉਹਨਾਂ ਨੇ ਅਪਲਾਈ ਕੀਤਾ ਸੀ ਫਿਰ ਤਾਂ ਭਾਜੀ ਠੀਕ ਹੋ ਸਕਦਾ ਆ।
ਪਰ ਜੇ ਪੂਰਾ ਹੀ ਖਿੱਚਿਆ ਵੀ ਹੋਇਆ ਹੈ ਕੰਮ ਤੇ ਨਾਲ ਦੇ ਨਾਲ ਅਜੇ ਵੀ ਇਹੀ ਉੱਦਾਂ ਸ਼ੋਅ ਕਰੀ ਜਾ ਰਹੇ ਆ ਵੀ ਨਹੀਂ ਕੰਮ ਨਹੀਂ ਹੈਗਾ ਜਾਂ ਬਿਲਕੁਲ ਜ਼ਿਆਦਾ ਘਟਿਆ ਆ, ਫਿਰ ਪ੍ਰੋਬਲਮ ਜਿਹੜੀ ਡੈਫੀਨੇਟਲੀ ਉਹਨਾਂ ਨੂੰ ਆ ਸਕਦੀ ਹੈਗੀ ਆ। ਪਹਿਲੀ ਗੱਲ ਤਾਂ ਇਹ ਹੈ ਨਾ ਵੀ ਇੱਥੇ ਕੋਈ ਫਰਾਡ ਫੜਨਾ ਔਖਾ ਨਹੀਂ ਹੈ। ਜਦੋਂ ਤੁਹਾਨੂੰ IRS ਨੇ ਕਹਿਣਾ ਵੀ ਆਪਣੀ ਬੈਂਕ ਸਟੇਟਮੈਂਟ ਦਿਓ, ਤੁਹਾਡੇ ਬੈਂਕ 'ਚ ਪੈਸੇ ਜਮ੍ਹਾਂ ਹੋਏ ਹੋਣੇ ਆ, ਕਹਿਣਾ ਵੀ ਤੁਸੀਂ ਇੱਧਰੋਂ ਅਨਪਲਾਈਮੈਂਟ ਵੀ ਲਈ ਜਾਂਦੇ ਸੀ, ਆਹ ਪੈਸੇ ਵੀ ਤੁਹਾਡੇ ਆਈ ਜਾਂਦੇ ਆ, ਹੈ ਨਾ। ਸੋ ਇਸ ਕਰਕੇ ਇੱਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ। ਇੱਥੇ ਕਿਹੜਾ ਕੋਈ ਆ ਵੀ ਜਲੇਬ ਨਹੀਂ ਫੜਨਾ, 1 ਮਿੰਟ ਲੱਗਣਾ। ਤੁਹਾਡੇ ਨਾਂ ਦੇ ਉੱਤੇ ਆਏ ਆ ਅਕਾਊਂਟ ਦੇ ਵਿੱਚ ਪੈਸੇ, ਤੁਹਾਡੇ ਹਿਸਾਬ ਦੇ ਨਾਲ ਆਏ ਆ। ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਨਾਮ ਹਰਜਿੰਦਰ ਹੈ, ਮੈਂ ਫਰਿਜਨੋ ਤੋਂ ਕਾਲ ਕਰ ਰਿਹਾ ਭਾਜੀ। ਜਿੱਦਾਂ ਮੇਰੇ ਕੋਲ ਬਾਰ ਸੀ ਜਿੱਦਾਂ, ਤੇ ਉਹ ਫਰਵਰੀ ਦੀ ਬੰਦ ਹੈਗੀ, ਤੇ ਮੈਨੂੰ PPA ਲੋਨ ਜਿੱਦਾਂ ਮੈਂ ਲਿੱਤਾ ਸੀ ਆਪਣੀ EMPLOYEEਆਂ ਦੇ ਤੌਰ ਤੇ, ਉਹ ਤੇ ਮੈਨੂੰ ਮਿਲ ਗਿਆ, ਤੇ ਮੇਰੇ ਕੋਲ ਫਿਰ 2 ਵੀਕ ਵਾਸਤੇ ਮੈਂ ਓਪਨ ਕੀਤੀ, ਪਰ ਉਹਨੇ ਫਿਰ ਸ਼ਟ ਡਾਊਨ ਕਰਨੀ ਪਈ ਬਿਕਾਜ਼ ਕੋਵਿਡ ਕਰਕੇ। ਤੇ ਮੈਂ ਹੁਣ ਮੇਰੇ ਕੋਲ ਕੋਈ ਚੁਆਇਸ ਨਹੀਂ ਹੈਗੀ, ਤੇ ਮੈਂ ਅਨਪਲਾਈਮੈਂਟ ਅਪਲਾਈ ਕੀਤੀ, ਉਹਦੇ ਵਿੱਚ ਤੇ ਰਾਈਟ ਹੈਗਾ ਨਾ ਮੇਰੇ CPA ਦੇ ਥਰੂ? ਹਾਂਜੀ, ਨਹੀਂ ਦੇਖੋ ਜਦੋਂ ਬਿਲਕੁਲ ਕੰਮ ਬੰਦ, ਤੁਸੀਂ ਆਪਣੇ CPA ਨਾਲ ਗੱਲ ਕੀਤੀ ਸੀ? ਹਾਂਜੀ, ਮੇਰਾ CPA ਨੇ ਸਾਰਾ ਕੁਝ ਕੀਤਾ, ਮੈਂ ਬਕਾਇਦਾ ਟੈਕਸ ਪੇ ਕਰਦਾ, ਲੀਗਲ ਸਾਰਾ ਕੁਝ, ਜਿੱਦਾਂ ਮੇਰਾ ਬਿਜ਼ਨਸ ਹੈਗਾ, ਮੈਂ ਓਨਰ ਹੈਗਾ, ਪਰ ਮੈਂ ਇਸ ਟਾਈਮ ਬੰਦ ਪਿਆ, ਮੇਰੇ ਕੋਲ ਚੁਆਇਸ ਨਹੀਂ ਹੈਗੀ। ਹੁਣ ਮੈਨੂੰ ਸਟੈਪ ਚੱਕਣਾ ਪਿਆ ਅਨਪਲਾਈਮੈਂਟ ਦਾ ਕਿ ਆਈ ਹੈਵ ਨੋ ਸੋਰਸ ਆਫ ਇਨਕਮ। ਨਹੀਂ ਉਹ ਠੀਕ ਆ, ਆਈ ਥਿੰਕ ਉਹ ਠੀਕ ਆ। ਜੇ ਤੁਹਾਡਾ ਬਿਲਕੁਲ ਕੰਮ ਬੰਦ ਪਿਆ ਹੈਗਾ ਆ ਤਾਂ ਉਹਦੇ ਵਿੱਚ ਉਹਨਾਂ ਨੇ ਜਿਹੜੇ ਬਿਜ਼ਨਸ ਓਨਰਸ ਸੀਗੇ ਉਹਨਾਂ ਦੇ ਲਈ ਵੀ ਉਹਨਾਂ ਨੇ ਇਹ ਰੱਖਿਆ ਸੀਗਾ, ਪਰ ਤੁਸੀਂ ਜਿੱਦਾਂ ਤੁਸੀਂ ਕਿਹਾ ਆਲਰੇਡੀ CPA ਦੇ ਥਰੂ ਉਹਨਾਂ ਨੇ ਕੀਤਾ, ਸੋ ਉਹ CPA ਨੇ ਤਾਂ ਤੁਹਾਨੂੰ ਜਿਹੜੀ ਉਹਦੀ ਬਾਰੇ ਸਹੀ ਸਲਾਹ ਦਿੱਤੀ ਹੋਣੀ ਆ। ਜੀ ਬਿਲਕੁਲ, ਸੋ ਥੈਂਕ ਯੂ ਜੀ ਕਾਲ ਕਰਨ ਦੇ ਲਈ। ਬਿਲਕੁਲ, ਜਿਸ ਤਰ੍ਹਾਂ ਜਿਨ੍ਹਾਂ ਨੂੰ PPP ਲੋਨ ਵੀ ਮਿਲਿਆ ਸੀ ਨਾ, ਉਹਨਾਂ ਦਾ ਇਹ ਸੀ ਵੀ ਪਹਿਲੇ ਤੁਸੀਂ 2 ਮਹੀਨਿਆਂ ਯੂਜ਼ ਕਰਨਾ ਆ। ਹੁਣ ਕਈ ਬਿਜ਼ਨਸਿਸ ਇੱਦਾਂ ਦੇ ਸੀ, ਜਿਸ ਤਰ੍ਹਾਂ ਭਾਈ ਸਾਹਿਬ ਹੁਣੀ ਦੱਸਿਆ ਵੀ ਉਹਨਾਂ ਦਾ ਸੀਗਾ ਰੈਸਟੋਰੈਂਟ ਬਾਰ, ਉਹ ਨਹੀਂ ਓਪਨ ਹੋਇਆ, ਬਹੁਤ ਸਾਰੇ ਰੈਸਟੋਰੈਂਟ ਨਹੀਂ ਓਪਨ ਹੋਏ। ਫਿਰ ਉਹ ਫੈਡਰਲ ਗੌਰਮੈਂਟ ਨੇ ਕਿਹਾ ਵੀ ਉਹ 24 ਮਹੀਨਿਆਂ ਤਾਈਂ ਯੂਜ਼ ਕਰਨ ਲਈ ਉਹਨੇ ਕੀਤੀ ਸੀ ਗੱਲ। ਉਹਦੇ ਸੰਬੰਧ ਦੇ ਵਿੱਚ ਅਸੀਂ ਆਉਣ ਵਾਲੇ ਸਮੇਂ 'ਚ ਇੱਕ CPA ਨੂੰ ਲੈ ਕੇ ਆਵਾਂਗੇ, ਕਿਸ ਤਰ੍ਹਾਂ ਰੀਇੰਬਰਸ ਕਰਨਾ, ਕਿਸ ਤਰ੍ਹਾਂ ਉਸ ਪੈਸੇ ਨੂੰ ਯੂਜ਼ ਕਰਨਾ, ਤਾਂ ਕਿ ਉਹ ਪ੍ਰੋਫੈਸ਼ਨਲ ਬੰਦਾ ਜਿਹੜਾ ਤੁਹਾਨੂੰ ਸਲਾਹ ਸਹੀ ਦੇਊਗਾ। ਅਸੀਂ ਪ੍ਰੋਫੈਸ਼ਨਲ ਉਸ ਫੀਲਡ 'ਚ ਹੈ ਨਹੀਂ, ਪਰ ਆਪਾਂ ਜਿਹੜੀ ਆ ਉਹਨਾਂ ਨੂੰ ਲੈ ਕੇ ਆਵਾਂਗੇ ਜੀ। ਤੇ ਉੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਹੁਣ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।